ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਪ੍ਰੀਤ ਸਿੰਘ ਆਸ਼ਕ ਤੇ ਲੈ ਕੇ ਹਾਜ਼ਰ ਹਾਂ ਕਰੰਟ ਅਫੇਅਰ ਦੇ ਵਿੱਚ ਅਸੀਂ ਤੁਹਾਨੂੰ ਹਰੇਕ ਸ਼ਖਸੀਅਤ ਨਾਲ ਮਿਲਾ ਰਹੇ ਹਾਂ, ਅਜਿਹੀਆਂ ਸ਼ਖਸੀਅਤਾਂ ਜੋ ਕਿ ਜਿਹੜੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਪੋ ਆਪਣੀ ਕਿਸਮਤ ਅਜਮਾ ਰਹੀਆਂ ਨੇ। ਜਿਵੇਂ ਤੁਹਾਨੂੰ ਪਤਾ ਕਿ ਫਤਿਹਗੜ੍ਹ ਜਿਹੜਾ ਹਲਕਾ ਹੈ ਉੱਥੇ ਵੀ ਬਹੁਤ ਸਾਰੇ ਕੈਂਡੀਡੇਟ ਆਪਣੀ ਕਿਸਮਤ ਅਜਮਾ ਰਹੇ ਨੇ। ਕਈ ਪਾਰਟੀਆਂ ਜਿਹੜੀਆਂ ਆਪਣੇ ਕੈਂਡੀਡੇਟ ਅਨਾਊਂਸ ਕਰਦੀਆਂ ਜਾ ਰਹੀਆਂ ਨੇ, ਕਈ ਪਾਰਟੀਆਂ ਨੇ ਹਜੇ ਕੋਈ ਕੈਂਡੀਡੇਟ ਅਨਾਊਂਸ ਨਹੀਂ ਕੀਤਾ। ਜੇ ਗੱਲ ਕਰੀਏ ਅਸੀਂ ਕਾਂਗਰਸ ਪਾਰਟੀ ਦੀ, ਤਾਂ ਕਾਂਗਰਸ ਪਾਰਟੀ ਵੱਲੋਂ ਵੀ ਅਜੇ ਤੱਕ ਕੋਈ ਕੈਂਡੀਡੇਟ ਜਿਹੜਾ ਅਨਾਊਂਸ ਨਹੀਂ ਕੀਤਾ ਗਿਆ। ਬਹੁਤ ਸਾਰੇ ਕੈਂਡੀਡੇਟ ਐਸੇ ਨੇ ਜਿਹੜੇ ਆਪੋ ਆਪਣੇ ਤਰੀਕੇ ਨਾਲ ਆਪੋ ਆਪਣੀ ਦਾਅਵੇਦਾਰੀ ਠੋਕ ਰਹੇ ਨੇ ਕਿ ਉਹ ਹੱਕਦਾਰ ਨੇ ਇੱਥੇ ਉਮੀਦਵਾਰ ਦੇ ਤੌਰ ਦੇ ਉੱਤੇ। ਜੇਕਰ ਪਿਛਲੇ ਰਿਕਾਰਡ ਉੱਤੇ ਨਜ਼ਰ ਮਾਰੀਏ ਤਾਂ 2008 ਦੇ ਵਿੱਚ ਇਹ ਹਲਕਾ ਜਿਹੜਾ ਵਿਕਸਿਤ ਹੋਇਆ ਸੀ ਲੋਕ ਸਭਾ ਦੇ ਤੌਰ ਦੇ ਉੱਤੇ, ਅਤੇ 2009 ਦੇ ਵਿੱਚ ਪਹਿਲੇ ਜਿਹੜੇ ਇੱਥੇ MP ਚੁਣ ਕੇ ਗਏ ਸਨ ਸੁਖਦੇਵ ਸਿੰਘ ਲਿਬੜਾ, ਉਹ ਕਾਂਗਰਸ ਦੇ ਹੀ ਸੀ, ਦੂਜੇ ਆਮ ਆਦਮੀ ਪਾਰਟੀ ਦੀ ਸਨ। ਹਜੇ ਤੱਕ ਕਾਂਗਰਸ ਦਾ ਰਿਕਾਰਡ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਚੰਗਾ ਰਿਹਾ ਹੈ। ਸੋ ਕਾਂਗਰਸ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਹੈ ਉਹ ਹਜੇ ਆਉਣਾ ਬਾਕੀ ਹੈ। ਦਾਅਵੇਦਾਰੀਆਂ ਬੜੀਆਂ ਆ ਰਹੀਆਂ ਨੇ। ਅਜਿਹੇ ਇੱਕ ਦਾਅਵੇਦਾਰ ਅੱਜ ਸਾਡੇ ਨਾਲ ਨੇ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ। ਜੇਕਰ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਫਾਦਰ ਸਾਹਿਬ ਬਹੁਤ ਵੱਡੇ ਸੀਨੀਅਰ ਲੀਡਰ ਨੇ, ਅੱਜ ਕੱਲ੍ਹ ਉਹ ਰਾਜ ਸਭਾ ਮੈਂਬਰ ਵੀ ਨੇ, ਅਤੇ ਪਰਿਵਾਰਕ ਮੈਂਬਰ ਹੋਣ ਦੇ ਨਾਲ ਨਾਲ ਉਹ ਆਪ ਜਿਨ੍ਹਾਂ ਨੂੰ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਵੀ ਹੁਣ ਰਾਜਨੀਤੀ ਦੇ ਵਿੱਚ ਬੜੀ ਮਿਹਨਤ ਕਰ ਰਹੇ ਨੇ ਇਸ ਲੋਕ ਸਭਾ ਸੀਟ ਨੂੰ ਲੈ ਕੇ। ਅਸੀਂ ਗੱਲ ਕਰ ਰਹੇ ਹਾਂ ਮਨਦੀਪ ਸਿੰਘ ਦੁੱਲੂ ਹੋਣਾ ਦੀ, ਜਾਣੀ ਕਿ ਬਨੀ ਦੁੱਲੂ, ਜਿਹੜੇ ਕਿ ਜਨਰਲ ਸੈਕਟਰੀ ਨੇ ਮਜ਼ਦੂਰ ਐਂਡ ਕਿਸਾਨ ਸੈੱਲ ਦੇ ਪੰਜਾਬ ਦੇ, ਉਸ ਤੋਂ ਇਲਾਵਾ ਸੈਕਟਰੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਵੈਲਕਮ ਕਰਦੇ ਹਾਂ ਅਤੇ ਫਿਰ ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਭਾਜੀ। ਬਹੁਤ ਬਹੁਤ ਧੰਨਵਾਦ ਜੀ। ਭਾਜੀ, ਮੈਂ ਜਿਵੇਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਹੈ ਕਿ ਹਰ ਕੈਂਡੀਡੇਟ ਜਿਹੜਾ ਇੱਥੇ ਆਪਣੀ ਕਿਸਮਤ ਅਜ਼ਮਾਉਣ ਨੂੰ ਆ ਰਿਹਾ, ਕਿਉਂਕਿ ਫਤਿਹਗੜ੍ਹ ਦੀ ਸੀਟ ਹਮੇਸ਼ਾ ਹੀ ਜਿਹੜੀ ਖਾਸ ਰਹਿੰਦੀ ਹੈ, ਖਾਸ ਕਰਕੇ ਦੇਖਿਆ ਜਾਵੇ ਕਾਂਗਰਸ ਦੇ ਪੱਖ ਤੋਂ ਵੀ। ਜੀ ਜੀ। ਅਤੇ ਤੁਹਾਡੇ ਵੱਲੋਂ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਨਾ। ਬਹੁਤ ਸਾਰੇ ਜਿਹੜੇ ਹੋਰ ਕੈਂਡੀਡੇਟ ਵੀ ਨੇ, ਹੈ ਨਾ। ਕੀ ਤੁਹਾਨੂੰ ਲੱਗ ਰਿਹਾ ਕਿਉਂ ਤੁਸੀਂ ਜ਼ਿਆਦਾ ਮਜ਼ਬੂਤ ਹੋ ਬਾਕੀਆਂ ਨਾਲੋਂ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਫੇਸ ਵੈਲਿਊ ਹੁੰਦੀ ਹੈ, ਚਾਹੇ ਉਹ ਜਨਤਾ ਦਾ ਸੇਵਕ ਹੋਵੇ ਚਾਹੇ ਲੀਡਰ ਹੋਵੇ ਜੀ। ਦੁੱਲੂ ਸਾਹਿਬ ਦੇ ਬਹੁਤ, ਮੇਰੇ ਪਿਤਾ ਜੀ ਨੇ ਬਹੁਤ ਸੰਘਰਸ਼ ਕੀਤਾ ਆਪਣੇ ਰਾਜਨੀਤਿਕ ਕੈਰੀਅਰ ਦੇ ਵਿੱਚ। ਉਹ ਇਸ ਸੰਘਰਸ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਵੀ ਪੋਲੀਟਿਕਸ ਦੇ ਵਿੱਚ ਆਇਆ, ਕਿਉਂਕਿ ਮੈਂ ਸਮਝਦਾ ਹਾਂ ਕਿ ਵੀ ਅੱਜ ਦੀ ਜਿਹੜੀ ਰਾਜਨੀਤੀ ਹੈਗੀ ਹੈ, ਛਲ ਕਪਟ ਝੂਠ ਦੀ ਰਾਜਨੀਤੀ ਹੈ। ਜੇ ਇਹਨੂੰ ਵਧੀਆ ਤਰੀਕੇ ਨਾਲ ਵਧੀਆ ਲੋਕ ਇਹਦੇ ਵਿੱਚ ਆਉਣਗੇ, ਮੈਂ ਸਮਝ ਸਕਦਾ ਹਾਂ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਜੋ ਪੁਆਇੰਟ ਆਫ ਵਿਊ ਨੇ ਪੋਲੀਟੀਸ਼ੀਅਨ ਦੇ ਪ੍ਰਤੀ, ਉਹ ਬਦਲਣਗੇ। ਅਤੇ ਮੈਂ ਇਹ ਵੀ ਸਮਝਦਾ ਹਾਂ ਕਿ ਵੀ ਦੁੱਲੂ ਸਾਹਿਬ ਨੇ ਫਤਿਹਗੜ੍ਹ ਸੀਟ ਜਿਹੜੀ ਪਹਿਲਾਂ ਰੋਪੜ ਦੀ ਵੱਜਦੀ ਸੀਗੀ, 1999 ਦੇ ਵਿੱਚ ਕੁਝ 70,000 ਵੋਟਾਂ 'ਤੇ ਜਿੱਤੇ ਨੇ ਜੀ। ਉਹ ਤੋਂ ਬਾਅਦ ਫਿਰ ਨਿਊਕਲੀਅਰ ਡੀਲ ਹੋਈ, ਫਿਰ ਲਿਬੜਾ ਸਾਹਿਬ ਆਏ, ਉਹਨਾਂ ਨੂੰ ਵੈਲਕਮ ਕੀਤਾ ਪਾਰਟੀ ਦੇ ਵਿੱਚ। ਲਿਬੜਾ ਸਾਹਿਬ ਇੱਥੋਂ ਮਾਰਜਨ ਤੋਂ ਜਿੱਤੇ ਨੇ। ਫਿਰ ਉਹ ਤੋਂ ਬਾਅਦ ਧਰਮਸੋਤ ਜੀ ਜਿਹੜੇ ਸਾਡੇ ਕੈਬਨਿਟ ਮਿਨਿਸਟਰ ਨੇ, ਉਹਨਾਂ ਨੂੰ ਮੌਕਾ ਦਿੱਤਾ ਪਾਰਟੀ ਨੇ, ਉਹ ਨਹੀਂ ਸੀਟ ਕੱਢ ਸਕੇ ਹੈਗੇ। ਕਹਿਣ ਦਾ ਭਾਵ ਇਹ ਹੈ ਕਿ ਵੀ ਇਹ ਪੁਰਾਣੀ ਸੀਟ ਜਿਹੜੀ ਹੈਗੀ ਹੈ ਸਾਡੇ ਪਰਿਵਾਰਿਕ ਚੱਲਦੀ ਹੈ, ਅਤੇ ਸਾਨੂੰ ਪੂਰਾ ਭਰੋਸਾ ਹੈ ਜਿਹੜਾ ਸਾਡਾ ਦਲਿਤ ਸਮਾਜ ਹੈ, ਜਿਹੜਾ ਗਰੀਬ ਵਰਗ ਹੈ, ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ, ਉਹ ਸਾਡੇ ਨਾਮ 'ਤੇ ਮੋਹਰ ਵੀ ਲਾਉਣਗੇ ਅਤੇ ਸਾਨੂੰ ਕਾਮਯਾਬ ਵੀ ਬਣਾਉਣਗੇ। ਅੱਛਾ, ਤੁਸੀਂ ਕਹਿੰਦੇ ਪਰਿਵਾਰਕ ਸੀਟ ਚੱਲਦੀ ਆ ਰਹੀ ਹੈ, ਪਰ ਅੱਜ ਕੱਲ੍ਹ ਜਿਹੜਾ ਮਾਹੌਲ ਉਲਟ ਹੋ ਚੁੱਕਿਆ, ਬਹੁਤ ਸਾਰੇ ਜਿਹੜੇ ਲੋਕ ਨੇ ਪਰਿਵਾਰਵਾਦ ਨੂੰ ਖਤਮ ਕਰਨਾ ਚਾਹੁੰਦੇ ਨੇ, ਪਰਿਵਾਰਵਾਦ ਨੂੰ ਨਹੀਂ ਉਮੀਦ ਜਤਾਉਣਾ ਚਾਹੁੰਦੇ। ਦੇਖੋ, ਜਿਹੜੇ ਪਰਿਵਾਰਵਾਦ ਨੂੰ ਖਤਮ ਕਰਨਾ ਚਾਹੁੰਦੇ ਨੇ ਉਹ ਓਪਰਚੁਨਿਸਟ ਲੋਕ ਨੇ। ਦੁੱਲੂ ਸਾਹਿਬ ਦਾ ਹਮੇਸ਼ਾ ਬਿਆਨ ਇਹ ਲੱਗਿਆ ਹੈਗਾ ਕਿ ਵੀ ਜਿਹੜੇ ਬਿਜ਼ਨਸਮੈਨ ਨੇ ਉਹ ਬਿਜ਼ਨਸ ਦੇ ਵਿੱਚ ਹੀ ਕਾਮਯਾਬ ਨੇ। ਬਿਜ਼ਨਸਮੈਨ ਪੋਲੀਟਿਕਸ ਦੇ ਵਿੱਚ ਆਊਗਾ, ਉਹਨਾਂ ਨੇ ਪੋਲੀਟਿਕਸ ਨੂੰ ਵੀ ਬਿਜ਼ਨਸ ਬਣਾਉਣਾ ਹੈਗਾ। ਹੁਣ ਕਈ ਇਹੋ ਜਿਹੇ ਨੇ ਜਿਹੜੇ ਰਿਟਾਇਰਡ ਜੱਜ ਨੇ, ਹਾਂਜੀ, ਉਹਨਾਂ ਨੇ ਸਾਰੀ ਉਮਰ ਫੈਸਲੇ ਸੁਣਾਏ ਨੇ, ਚਾਹੇ ਉਹ ਸਹੀ ਸੀਗੇ ਚਾਹੇ ਗਲਤ ਸੀਗੇ, ਉਹ ਜਾਣਦੇ, ਉਹਨਾਂ ਦਾ ਜ਼ਹਿਨ ਜਾਣਦਾ। ਕਹਿਣ ਦਾ ਭਾਵ ਇਹ ਹੈ ਕਿ ਵੀ ਇੱਕ ਰਾਜਨੀਤੀ ਕਰਨਾ ਅਤੇ ਇੱਕ ਲੋਕ ਸੇਵਾ ਕਰਨਾ ਇੱਕ ਬਲੱਡ ਦੇ ਵਿੱਚ ਹੁੰਦਾ ਹੈ। ਇੱਕ ਪਰਮਾਤਮਾ ਦੀ ਦੇਣ ਹੈਗੀ ਹੈ, ਇੱਕ ਫੀਲਡ ਹੁੰਦੀ ਹੈਗੀ ਹੈ ਜਿਹਦੇ ਵਿੱਚ ਬਚਪਨ ਤੋਂ ਹੀ ਬੰਦਾ ਚੱਲਦੇ ਚੱਲਦੇ ਮਿਹਨਤ ਕਰਦੇ ਉਤਰਾਓ ਚੜਾਓ ਦੇ ਵਿੱਚ ਕਾਮਯਾਬ ਹੁੰਦਾ ਹੈ।
ਅੱਛਾ, ਰਾਜਨੀਤੀ ਦੇ ਵਿੱਚ ਇੱਕ ਗੱਲ ਹੋਰ ਹਮੇਸ਼ਾ ਮੂਹਰੇ ਆਉਂਦੀ ਹੈ ਕਿ ਬੰਦੇ ਦੀ ਆਪਣੀ ਮਿਹਨਤ ਵੀ ਕਿਤੇ ਨਾ ਕਿਤੇ ਅਕਾਊਂਟ ਹੁੰਦੀ ਹੈ ਨਾ। ਤੇ ਤੁਹਾਨੂੰ ਲੈ ਕੇ ਹਮੇਸ਼ਾ ਹੀ ਜਿਹੜੀ ਹੁਣ ਇੱਕ ਗੱਲ ਆਮ ਕਰਕੇ ਜਿਹੜੀ ਸੁਣਨ ਨੂੰ ਮਿਲ ਰਹੀ ਹੈ ਕਿ ਤੁਹਾਡੇ ਫਾਦਰ ਸਾਹਿਬ ਦੀ ਮਿਹਨਤ ਆਈ ਹੈ, ਪਰ ਤੁਸੀਂ ਹਜੇ ਤੱਕ ਕੋਈ ਵੀ ਇਲੈਕਸ਼ਨ ਨਹੀਂ ਲੜੀ। ਖਾਸ ਕਰਕੇ ਜੇ ਐਮਐਲਏ ਦੀ ਗੱਲ ਕਰੀਏ, ਐਮਐਲਏ ਦੀ ਵੀ ਇਲੈਕਸ਼ਨ ਨਹੀਂ ਤਾਂ ਸਿੱਧੀ ਐਮਪੀ ਦੀ ਇਲੈਕਸ਼ਨ ਲੜਨੀ। ਦੇਖੋ ਇਹ ਨਹੀਂ ਗੱਲ ਹੁੰਦੀ ਹੈਗੀ ਵੀ ਐਮਐਲਏ ਨਹੀਂ ਲੜੇ ਹੈਗੇ, ਐਮਪੀ ਲੜਨ ਲੱਗੇ ਆ। ਦੇਖੋ ਗੱਲ ਇਹ ਹੈਗੀ ਹੈ, ਮਿਹਨਤ ਤਾਂ ਤੁਸੀਂ ਦੇਖ ਲਓ ਕਿ ਵੀ ਜਦ ਦੁੱਲੋ ਸਾਹਿਬ ਮੈਂ ਬਚਪਨ ਤੋਂ ਦੇਖਦਾ ਆ ਰਿਹਾ ਹੈਗਾ, ਹਾਲਾਂਕਿ ਪੜ੍ਹੇ ਲਿਖੇ ਹੈਗੇ ਆ, ਕੋਈ ਹੋਰ ਵੀ ਜੌਬ ਤਲਾਸ਼ ਕਰ ਸਕਦੇ ਸੀਗੇ, ਜਿਵੇਂ ਫੋਰਨ ਸੈਟਲਮੈਂਟ 'ਤੇ ਅੱਜ ਬੱਚੇ ਜਾ ਰਹੇ ਨੇ ਬਾਹਰ, ਉਵੇਂ ਵੀ ਆਪਾਂ ਜਾ ਸਕਦੇ। ਮਗਰ ਇੱਕ ਰੂਹ ਦੇ ਵਿੱਚ ਇੱਕ ਇੱਛਾ ਸੀਗੀ ਕਿ ਵੀ ਰਾਜਨੀਤੀ ਦੇ ਵਿੱਚ ਆ ਕੇ, ਜਿਵੇਂ ਮੈਂ 2 ਮਿੰਟ ਪਹਿਲਾਂ ਕਿਹਾ ਹੈਗਾ, ਕਿ ਵੀ ਜਿਹੜੇ ਪੋਲੀਟੀਕਲ ਪੁਆਇੰਟ ਆਫ ਵਿਊ ਹੈ ਲੋਕਾਂ ਦੇ, ਉਹ ਬਦਲਨੇ ਆ। ਜਦ ਵੀ ਕਦੇ ਕਰਪਸ਼ਨ ਦੀ ਗੱਲ ਆਉਂਦੀ ਹੈ ਜਾਂ ਫਿਰ ਧੱਕੇਸ਼ਾਹੀ ਦੀ ਗੱਲ ਆਉਂਦੀ ਹੈ ਕਿ ਪੋਲੀਟੀਸ਼ੀਅਨ ਨੂੰ ਕਿਹਾ ਜਾਂਦਾ ਜੀ ਉਹ ਪੋਲੀਟੀਸ਼ੀਅਨ ਨੇ ਕੀਤਾ ਹੈ, ਉਹ ਲੀਡਰ ਨੇ ਕੀਤਾ ਹੈਗਾ। ਦੇਖੋ ਹਰ ਇੱਕ ਚੀਜ਼ ਇੱਕ ਬੰਦੇ 'ਤੇ ਬਲੇਮ ਨਹੀਂ ਕੀਤੀ ਜਾ ਸਕਦੀ ਹੈਗੀ। ਜੇ ਮੈਂ ਮਿਹਨਤ ਕਰ ਰਿਹਾ ਹੈਗਾ ਤਾਂ ਉਹ ਮੇਰਾ ਆਪਣਾ ਵਜੂਦ ਹੈ। ਇਹ ਤਾਂ ਇੱਕ ਪ੍ਰਮਾਤਮਾ ਦੀ ਰਹਿਮਤ ਹੈ ਕਿ ਵੀ ਮੈਂ ਇੱਕ ਇਹੋ ਜਿਹੇ ਪਰਿਵਾਰ ਦੇ ਵਿੱਚ ਪੈਦਾ ਹੋਇਆ ਜਿਹੜੇ ਕਾਂਗਰਸ ਦੇ ਅਤੇ ਗਾਂਧੀ ਪਰਿਵਾਰ ਦੇ ਲੋਇਲਿਸਟ ਨੇ ਜੀ। ਅਤੇ ਉਹ ਤੋਂ ਬਾਅਦ ਮੈਂ ਜਿਹੜੀ ਮਿਹਨਤ ਕੀਤੀ ਹੈਗੀ ਹੈ, ਉਹ ਮਿਹਨਤ ਕੀਤੀ ਹੈਗੀ ਹੈ ਗਰਾਊਂਡ ਲੈਵਲ ਤੋਂ। ਬੂਥ ਲੈਵਲ ਦੀ ਪੋਲੀਟਿਕਸ ਕੀ ਹੈਗੀ ਹੈ ਅਤੇ ਸੈਂਟਰ ਦੀ ਪੋਲੀਟਿਕਸ ਕੀ ਹੈ, ਅਸੈਂਬਲੀ ਦੀ ਪੋਲੀਟਿਕਸ ਕੀ ਹੈਗੀ ਹੈ, ਮੈਂ ਇਹ ਸਾਰੀ ਚੀਜ਼ਾਂ ਸਮਝਦਾ ਬਹੁਤ ਤਰੀਕੇ ਨਾਲ। ਤੁਸੀਂ ਸਮਝਦੇ ਹੋ, ਤੁਸੀਂ ਮਿਹਨਤ ਵੀ ਕਰ ਰਹੇ ਹੋ, ਇਹ ਤੁਹਾਡਾ ਪੁਆਇੰਟ ਆਫ ਵਿਊ ਆ। ਕੀ ਪਾਰਟੀ ਦਾ ਪੁਆਇੰਟ ਆਫ ਵਿਊ ਵੀ ਇਹੀ ਹੈ? ਪਾਰਟੀ ਮੰਨੂਗੀ ਤੁਹਾਡੀ ਮਿਹਨਤ ਨੂੰ? ਕਿਉਂਕਿ ਪਾਰਟੀ ਮੂਹਰੇ ਤਾਂ ਹੋਰ ਵੀ ਬਹੁਤ ਸਾਰੇ ਜਿਹੜੇ ਦਿੱਗਜ ਮੌਜੂਦ। ਦੇਖੋ ਜੀ, ਹੁਣ ਜਿਵੇਂ ਤੁਸੀਂ ਪਹਿਲਾਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਹੈਗਾ ਵੀ ਬਹੁਤ ਫੇਸਿਸ ਇੱਥੇ ਚਾਹਵਾਨ ਨੇ ਲੜਨ ਦੇ। ਦੇਖੋ ਫੇਸਿਸ ਤਾਂ ਬਹੁਤ ਨੇ, ਮਗਰ ਜੋ ਸਾਡੇ ਪਰਿਵਾਰ ਦਾ ਪਬਲਿਕ ਦੇ ਵਿੱਚ ਨਾਮ ਹੈ, ਜੋ ਮਿਹਨਤ ਦਾ ਅਸੀਂ ਕੀਤੀ ਹੈਗੀ ਹੈ, ਦੁੱਲੋ ਸਾਹਿਬ ਨੇ ਕੀਤੀ ਹੈ। ਮੇਰੇ ਮਦਰ ਵੀ ਪਾਰਲੀਮੈਂਟ ਸੈਕਟਰੀ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਜੀ 2002 ਤੋਂ ਲੈ ਕੇ 7 ਤੱਕ ਦੀ ਗਵਰਨਮੈਂਟ ਦੇ ਵਿੱਚ। ਇਸ ਕਰਕੇ ਮੈਂ ਇਹ ਸਮਝਦਾ ਹੈਗਾ ਕਿ ਵੀ ਹੋਰ ਜਿਹੜੇ ਤੁਰੇ ਫਿਰਦੇ ਨੇ, ਪਹਿਲੀ ਗੱਲ ਤਾਂ ਹੈ ਉਹਨਾਂ ਦੀ ਕੋਈ ਬੈਕਗਰਾਊਂਡ ਨਹੀਂ ਹੈਗੀ, ਹਾਂਜੀ, ਕੋਈ ਨਵਾਂ ਚਿਹਰਾ ਆਇਆ ਹੋਇਆ ਹੈਗਾ, ਠੀਕ ਹੈ ਜੀ। ਬਾਕੀ ਇਹ ਹੈਗਾ ਕਿ ਵੀ ਅੱਜ ਕੱਲ੍ਹ ਤਾਂ ਗੁੰਮਰਾਹ ਕਰਦੇ ਨੇ ਲੋਕ ਵੀ ਸਾਡੀ ਟਿਕਟ ਜੇਬ 'ਚ ਪਈ ਹੈ। ਫਿਰ ਲੋਕ ਪੁੱਛਦੇ ਵੀ ਨੇ ਵੀ ਉੱਪਰਲੀ ਜੇਬ 'ਚ ਪਈ ਹੈ ਕਿ ਵੀ ਥੱਲੜੀ ਜੇਬ 'ਚ ਪਈ ਹੈ ਕਿ ਅੰਦਰਲੀ ਜੇਬ 'ਚ ਪਈ ਹੈ ਜੀ। ਇਹ ਟਿਕਟਾਂ ਦਾ ਜਿਹੜਾ ਵੰਡ ਵਟਈਆ ਹੈਗਾ, ਇਹ ਹਾਈ ਕਮਾਂਡ ਦੇ ਉੱਪਰ ਹੈ ਅਤੇ ਸਾਨੂੰ ਰਿਕਗਨਾਈਜ਼ ਜ਼ਰੂਰ ਕਰੂਗੀ। 47 ਸਾਲ ਹੋ ਗਏ, ਅੱਧੀ ਸਦੀ ਬੀਤ ਗਈ ਦੁੱਲੋ ਸਾਹਿਬ ਦੀ ਜ਼ਿੰਦਗੀ ਦੀ। 47 ਸਾਲ ਦੀ ਰਾਜਨੀਤੀ, ਮੇਰੀ ਆਪ ਦੀ ਮਿਹਨਤ, ਦੁੱਲੋ ਸਾਹਿਬ ਦਾ ਨਾਮ, ਕਾਂਗਰਸ ਦੇ ਨਾਲ ਇੰਨਾ ਪਿਆਰ, ਗਾਂਧੀ ਪਰਿਵਾਰ ਦੇ ਨਾਲ ਇੰਨਾ ਪਿਆਰ। ਤੁਸੀਂ ਕਹਿੰਦੇ ਹੋ ਵੀ ਰਿਕਗਨਾਈਜ਼ ਕਰੂਗੀ ਉੱਪਰਲੀ ਜਿਹੜੀ ਹਾਈ ਕਮਾਨ ਹੈ, ਪਰ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਵੀ ਹਾਈ ਕਮਾਨ ਦੇ ਨਾਲ ਥੱਲੜੇ ਵਾਲੀ ਕਮਾਨ ਨਾਲ ਵੀ ਲਿੰਕ ਹੋਣਾ ਜ਼ਿਆਦਾ ਜ਼ਰੂਰੀ ਹੈ, ਤਾਂ ਇਹ ਇੱਥੇ ਦੀ ਜਿਹੜੀ ਸੀਟ ਮਿਲਦੀ ਹੈ। ਦੇਖੋ ਪਰ ਥੱਲੇ ਵਾਲੀ ਕਮਾਨ ਨਾਲ ਮੈਨੂੰ ਲੱਗਦਾ ਸੁਰ ਜਿਹੜੇ ਮਿਲਦੇ ਨਹੀਂ ਪਏ, ਕਿਉਂਕਿ ਅੱਜ ਕੱਲ੍ਹ ਬਿਆਨ ਜਿਹੜੇ ਅਖਬਾਰਾਂ 'ਚ ਆ ਰਹੇ ਨੇ ਉਹ ਤਾਂ ਸਭ ਨੂੰ ਹੀ ਹੁਣ ਪਤਾ ਹੈ। ਦੇਖੋ ਸੱਚ ਬੋਲਣਾ ਕੋਈ, ਦੇਖੋ ਸੱਚ ਨੂੰ ਰਾਹਤ ਹੈ। ਦੁੱਲੋ ਸਾਹਿਬ ਨੇ ਕਿਸੇ ਨੂੰ ਚੈਲੰਜ ਨਹੀਂ ਕੀਤਾ ਜਾਂ ਕਿਸੇ ਦੇ ਖਿਲਾਫ ਨਹੀਂ ਹੈਗੇ। ਜੋ ਸਿਸਟਮ ਦੇ ਵਿੱਚ ਚੱਲ ਰਿਹਾ ਹੈਗਾ, ਜੇ ਕੋਈ ਪੁੱਛੂਗਾ ਤਾਂ ਸਾਡਾ ਪਰਿਵਾਰ, ਅਸੀਂ ਤਾਂ ਨਹੀਂ ਝੂਠ ਬੋਲ ਸਕਦੇ। ਜੇ ਤੁਹਾਡੇ ਕੋਲ ਵੀ XYZ ਕੁਐਸਚਨ ਹੋਣਗੇ, ਉਹਨਾਂ ਦਾ ਮੈਂ ਰਾਈਟ ਆਨਸਰ ਦਊਂਗਾ। ਮੈਂ ਘੁਮਾ ਫਿਰਾ ਕੇ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਵੀ ਪੋਲੀਟੀਸ਼ੀਅਨਸ ਨੂੰ ਸਮਝਦੇ ਨੇ ਵੀ ਘੁਮਾ ਕੇ ਗੱਲ ਕਰ ਰਿਹਾ ਹੈਗਾ, ਉਹ ਗੱਲ ਨਹੀਂ ਹੈਗੀ। ਜੋ ਸਟੇਟ ਫਾਰਵਰਡ ਗੱਲ ਹੈਗੀ ਹੈ, ਅਸੀਂ ਉਹ ਕਰਨੀ ਹੈ। ਜਨਤਾ ਦੇ ਹੱਕ ਦੀ ਗੱਲ ਕਰਨੀ ਹੈ, ਸੱਚਾਈ ਦੀ ਗੱਲ ਕਰਨੀ ਹੈ। ਮਤਲਬ ਤੁਸੀਂ ਕਿਤੇ ਨਾ ਕਿਤੇ ਮੰਨਦੇ ਹੋ ਕਿ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਹੈ, ਉਹ ਆਪਣੇ ਵਾਅਦਿਆਂ 'ਤੇ ਖਰੀ ਨਹੀਂ ਉਤਰੀ ਹੈਗੀ, ਜਿਸ ਦਾ ਖਮਿਆਜ਼ਾ ਸ਼ਾਇਦ ਲੋਕ ਸਭਾ ਦੇ ਵਿੱਚ ਹਾਈ ਕਮਾਨ ਨੂੰ ਚੁਕਾਉਣਾ ਪੈ ਸਕਦਾ। ਇਹ ਦੇਖੋ ਵਾਅਦਿਆਂ ਦੀ ਤਾਂ ਜਿਹੜੀ ਹੈਗੀ ਹੈ ਸਿਸਟਮ, ਉਹ ਤਾਂ ਜਿਹੜੇ ਸੀਨੀਅਰ ਲੀਡਰ ਨੇ ਉਹ ਜਵਾਬ ਵਧੀਆ ਤਰੀਕੇ ਨਾਲ ਦੇ ਸਕਦੇ ਨੇ। ਮੈਂ ਤਾਂ ਇਹੀ ਕਹਿ ਸਕਦਾ ਹੈਗਾ ਕਿ ਵੀ ਮੈਂ ਜੋ ਮੈਨੂੰ ਪੁੱਛਿਆ ਜਾਊਗਾ ਉਹਦੇ ਸਹੀ ਤਰੀਕੇ ਨਾਲ ਸੱਚਾਈ ਦੇ ਵਿੱਚ ਆਪਾਂ ਜਵਾਬ ਦੇਣਾ ਹੈ। ਬਾਕੀ ਇਹ ਜਿਹੜੀਆਂ ਵਾਅਦੇ ਵਾਲੀਆਂ ਗੱਲਾਂ ਨੇ, ਸਾਰੇ ਬੰਦਿਆਂ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ। ਇੱਥੇ ਤਾਂ ਪਰਿਵਾਰ ਦੇ ਵਿੱਚ 4 ਜੀ ਹੁੰਦੇ ਨੇ, ਉਹਨਾਂ ਨੂੰ ਨਹੀਂ ਖੁਸ਼ ਕਰ ਸਕਦੇ ਹੈਗੇ। ਕੁਛ ਨਾ ਕੁਛ ਮਤਭੇਦ ਰਹਿੰਦਾ ਹੀ ਹੈ। ਚਲੋ ਇਹ ਮਤਭੇਦ ਰਹਿੰਦਾ ਹੈ, ਕਿਤੇ ਨਾ ਕਿਤੇ ਮੰਨ ਸਕਦੇ ਹੋ ਕਿ ਤੁਹਾਡੇ ਜਿਹੜੇ ਫਾਦਰ ਸਾਹਿਬ ਦੇ ਬਿਆਨ ਹੁਣ ਅਖਬਾਰਾਂ 'ਚ ਲੱਗ ਰਹੇ ਆ, ਉਹ ਤਾਂ ਸਾਫ਼ ਹੈ, ਚਲੋ ਸੀਨੀਅਰ ਨੇ, ਉਹ ਤਾਂ ਸਾਫ਼ ਹੀ ਕਹਿ ਰਹੇ ਨੇ ਵੀ ਚਲੋ ਇਹ ਨਾ ਵਾਅਦੇ ਪੂਰੇ ਹੋਏ ਨੇ, ਨਾ ਸਰਕਾਰ ਖਰੀ ਉਤਰੀ ਹੈ। ਉਹਨਾਂ ਦੇ ਬਿਆਨ ਨੇ ਤੁਹਾਡੀ ਟਿਕਟ ਉੱਤੇ ਅਸਰ ਪਾ ਸਕਦੇ ਨੇ? ਨਹੀਂ, ਦੇਖੋ ਟਿਕਟ ਜਿਹੜੀ ਹੈਗੀ ਹੈ ਉਹ ਸਾਡੀ ਰੈਕਗਨਾਈਜੇਸ਼ਨ 'ਤੇ ਮਿਲਣੀ ਹੈ, ਸਾਡੇ ਨਾਮ 'ਤੇ ਮਿਲਣੀ ਹੈਗੀ ਹੈ। ਜੇ ਅਸੀਂ ਬਿਆਨ ਸਹੀ ਦਿੱਤੇ ਨੇ ਤਾਂ ਇਹਦਾ ਹਾਈ ਕਮਾਂਡ ਨੇ ਦੇਖਣਾ ਕਿ ਵੀ ਸਹੀ ਹੈ ਕਿ ਗਲਤ ਹੈ। ਕਿਉਂਕਿ ਪਹਿਲਾਂ ਜੇ ਕਿਤੇ ਨਾ ਕਿਤੇ ਇਹ ਵੀ ਗੱਲ ਆਈ ਸੀ ਜਦ ਵੀ ਤੁਹਾਨੂੰ ਜਿਹੜੀ ਹੈ MLA ਟਾਈਮ ਜਿਹੜੀ ਹੈ ਵਿਧਾਨ ਸਭਾ ਦੀ ਵੀ ਜਿਹੜੀ ਟਿਕਟ ਮਿਲਣੀ ਸੀ, ਸ਼ਾਇਦ ਇਸ ਕਰਕੇ ਉਹ ਵੀ ਟਿਕਟ ਕੱਟੀ ਗਈ ਸੀ, ਕੁਛ ਐਸਾ ਵੀ ਹੋਇਆ ਸੀ, ਸ਼ਾਇਦ ਇਹ ਵੀ ਹੋਵੇ। ਇਹ ਤਾਂ ਜੀ ਉਹ ਹੀ ਜਵਾਬ ਦੇ ਸਕਦੇ ਨੇ ਜਿਨ੍ਹਾਂ ਨੇ ਟਿਕਟਾਂ ਕੱਟੀਆਂ ਨੇ। ਮੈਂ ਉਹ ਚੀਜ਼ ਦਾ ਜਵਾਬ ਨਹੀਂ ਦੇ ਸਕਦਾ।
ਇਹ ਤਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸੀਗਾ ਟਿਕਟਾਂ ਕੱਟਣ ਦਾ ਤੇ ਉਹੀ ਦੱਸ ਸਕਦੇ ਨੇ। ਮੈਂ ਤਾਂ ਆਪਣੀ ਮਿਹਨਤ ਕੀਤੀ ਹੈ, ਹਾਲਾਂਕਿ ਵੀ ਮੈਂ ਸੁੱਤੀ ਪਈ ਕਾਂਗਰਸ ਜਗਾਈ ਹੈ ਹਲਕਾ ਪੈਲ ਦੇ ਵਿੱਚ। ਜਿਹੜੇ ਟਕਸਾਲੀ ਕਾਂਗਰਸੀ ਸੀਗੇ ਕਾਫੀ ਨਾਰਾਜ਼ ਵੀ ਚੱਲ ਰਹੇ ਸੀਗੇ ਤੇ ਉਹਨਾਂ ਨੂੰ ਡਿਪਰੈਸ਼ਨ ਵੀ ਸੀਗਾ ਕਿ ਵੀ ਸਾਡੀ ਕੋਈ ਸਾਰ ਲੈਣੇ ਵਾਲਾ ਨਹੀਂ ਹੈਗਾ। ਮੈਂ ਉੱਥੇ ਘੁੰਮਿਆ ਗਿਆ, ਕਈਆਂ ਨੂੰ ਪ੍ਰੋਬਲਮ ਵੀ ਆਈ ਹੈ ਸੀਗੀ ਕਿ ਵੀ ਇਹ ਇਕੱਲਾ ਕੀ ਕਰ ਲੂਗਾ ਇਹ, ਮਗਰ ਜਿੱਥੇ ਮਿਹਨਤ ਹੁੰਦੀ ਹੈ, ਜਿੱਥੇ ਸੱਚਾਈ ਹੁੰਦੀ ਹੈ, ਪਬਲਿਕ ਜ਼ਰੂਰ ਉਹਦੇ ਨਾਲ ਚੱਲਦੀ ਹੈ ਤੇ ਪਬਲਿਕ ਦਾ ਸਾਥ ਹੀ ਬੰਦੇ ਨੂੰ ਥੱਲਿਓਂ ਉੱਪਰ ਤੇ ਉੱਪਰੋਂ ਥੱਲੇ ਤੱਕ ਲੈ ਕੇ ਆ ਜਾਂਦਾ। ਅੱਛਾ, ਇੱਕ ਗੱਲ ਜਿਹੜੀ ਬਹੁਤ ਜ਼ਿਆਦਾ ਆਮ ਸੁਣਨ ਨੂੰ ਮਿਲਦੀ ਹੈ, ਸ਼ਾਇਦ ਤੁਹਾਡੇ ਤੱਕ ਵੀ ਪੁੱਜੀ ਹੋਵੇ, ਕਿ ਤੁਹਾਡੇ ਫਾਦਰ ਸਾਹਿਬ ਦੀ ਬੜੀ ਮਜ਼ਬੂਤੀ ਸੀ ਪੰਜਾਬ ਦੀ ਜਿਹੜੇ ਸਰਕਾਰ ਦੇ ਵਿੱਚ, ਪੰਜਾਬ ਦੀ ਕਾਂਗਰਸ ਦੇ ਵਿੱਚ ਬੜੀ ਮਜ਼ਬੂਤੀ ਸੀ। ਫਿਰ ਉਹਨਾਂ ਨੂੰ ਇੱਥੋਂ ਰਾਜ ਸਭਾ ਭੇਜ ਦਿੱਤਾ ਗਿਆ। ਕੀ ਉਹ ਸਾਰਾ ਕੁਝ ਸਕੀਮ ਦੇ ਤਹਿਤ ਨਹੀਂ ਹੋਇਆ ਸੀ ਵੀ ਜਾਣ ਬੁੱਝ ਕੇ ਇਹਨਾਂ ਨੂੰ ਇੱਥੋਂ ਕੱਢ ਕੇ ਉੱਥੇ ਭੇਜਿਆ ਗਿਆ ਵੀ ਤਾਂ ਕਿ ਇੱਥੇ ਦਾ ਵਜੂਦ ਖਤਮ ਕੀਤਾ ਜਾਵੇ, ਉੱਥੇ ਭੇਜ ਦਿੱਤਾ ਜਾਵੇ? ਦੇਖੋ ਰਾਜ ਸਭਾ ਕਹਿੰਦੇ ਇਹ ਗੱਲ ਹਮੇਸ਼ਾ ਹੀ ਮਸ਼ਹੂਰ ਰਹਿੰਦੀ ਹੈ। ਰਾਜ ਸਭਾ ਦੇਖੋ, ਮੈਂ ਤੁਹਾਨੂੰ ਦੱਸਦਾ ਹਾਂ, ਰਾਜ ਸਭਾ ਕੋਈ ਚੰਦਰਮਾ ਤੇ ਤਾਂ ਹੈ ਨਹੀਂ ਬਸੀ ਹੋਈ ਵੀ ਇੱਥੋਂ ਦੁਨੀਆ ਤੋਂ ਕੱਢ ਕੇ ਕਿਤੇ ਹੋਰ ਲੋਕ ਦੇ ਵਿੱਚ ਭੇਜਤਾ। ਹੈਗੇ ਅਸੀਂ ਕਾਂਗਰਸ ਦੇ ਵਿੱਚ ਹੀ ਹਾਂ। ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਵੀ ਉਹਨਾਂ ਨੇ ਸਾਨੂੰ ਪਹਿਚਾਣਿਆ, ਮਿਹਨਤ ਦਾ ਫਲ ਦਿੱਤਾ। ਇਹ ਉਹਨਾਂ 'ਚੋਂ ਰਾਜ ਸਭਾ 'ਚੋਂ ਨਹੀਂ ਹੈਗੀ ਜਿਹੜੀ ਜੀ ਹਜ਼ੂਰੀਆਂ ਕਰਕੇ ਮਿਲਦੀ ਹੈ। ਇਹ ਸਾਡੀ ਮਿਹਨਤ ਸਾਡੇ ਪੱਲੇ ਪਈ ਹੈ। ਦੁੱਲੋ ਸਾਹਿਬ ਦੀ ਜਿਹੜੀ ਲੋਇਲ ਦੁੱਲੋ ਸਾਹਿਬ ਰਹੇ ਨੇ ਪਾਰਟੀ ਦੇ ਪ੍ਰਤੀ, ਉਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੋਨੀਆ ਗਾਂਧੀ ਜੀ ਨੇ ਸਾਨੂੰ ਸੀਟ ਦਿੱਤੀ ਹੈ। ਅੱਛਾ, ਇੱਕ ਗੱਲ ਹੋਰ ਜਿਹੜੀ ਸਾਹਮਣੇ, ਚਾਹੇ ਕੈਪਟਨ ਸਾਹਿਬ ਵੱਲੋਂ ਲਾ ਲਓ, ਚਾਹੇ ਕਾਂਗਰਸ ਦੇ ਪਿੱਛੇ ਜਿਹੜੀ ਆਵਾਜ਼ ਉੱਠਦੀ ਆ ਰਹੀ ਹੈ ਵੀ ਪਰਿਵਾਰਵਾਦ ਬਿਲਕੁਲ ਖਤਮ ਕੀਤਾ ਜਾਊਗਾ, ਪਰਿਵਾਰ 'ਚੋਂ ਟਿਕਟਾਂ ਨਹੀਂ ਦਿੱਤੇ ਜਾਣਗੀਆਂ, ਵਰਕਰਾਂ ਟਿਕਟਾਂ ਦਿੱਤੇ ਜਾਣਗੀਆਂ। ਫਿਰ ਕਿਵੇਂ ਉਮੀਦ ਦਿਖਦੀ ਨਜ਼ਰ ਆ ਰਹੀ ਹੈ? ਨਹੀਂ ਦੇਖੋ, ਜਿਹੜਾ ਪਬਲਿਕ ਦੀ ਨੁਮਾਇੰਦਗੀ ਨਹੀਂ ਕਰ ਸਕਦਾ, ਚਾਹੇ ਉਹ ਕਿਸੇ ਵੀ ਤਗੜੇ ਪਰਿਵਾਰ ਦਾ ਹੋਵੇ, ਉਹਨੂੰ ਨੁਮਾਇੰਦਗੀ ਨਹੀਂ ਦੇਣੀ ਚਾਹੀਦੀ। ਜਿਹੜਾ ਮਿਹਨਤ ਕਰਦਾ, ਜਿਹਨੂੰ ਪਬਲਿਕ ਚਾਹੁੰਦੀ ਹੈ, ਪਬਲਿਕ ਦਾ ਦੁੱਖ ਦਰਦ ਹਰ ਇੱਕ ਸੈਕਟਰ ਦੇ, ਉਹਨੂੰ ਅੱਗੇ ਜ਼ਰੂਰ ਲੈ ਕੇ ਆਉਣਾ ਚਾਹੀਦਾ ਹੈਗਾ। ਇਹ ਜ਼ਰੂਰੀ ਨਹੀਂ ਹੈਗਾ ਵੀ ਥੱਬਾ ਪਾਤਾ ਵੀ ਪਰਿਵਾਰਵਾਦ ਹੈ, ਪਰਿਵਾਰਵਾਦ ਹੈ। ਇਹ ਤਾਂ ਕਹਿਣ ਦੀਆਂ ਗੱਲਾਂ ਨੇ। ਜਿਹੜਾ ਬੰਦਾ ਕੰਮ ਕਰਦਾ ਹੈ, ਪਬਲਿਕ ਦੇ ਵਿੱਚ ਵਿਚਰਦਾ ਹੈਗਾ, ਉਹ ਚਾਹੇ ਪਰਿਵਾਰ ਦਾ ਹੋਵੇ, ਚਾਹੇ ਪਰਿਵਾਰ ਦੇ ਬਾਹਰੋਂ ਹੋਵੇ, ਉਹਨੂੰ ਰੈਕਗਨਾਈਜ਼ ਜ਼ਰੂਰ ਕਰਨਾ ਚਾਹੀਦਾ। ਅੱਛਾ, ਤੁਹਾਡੇ ਜੇ ਅਸੀਂ ਐਮਪੀ ਸੀਟ ਦੀ ਗੱਲ ਕਰਦੇ ਹਾਂ ਤਾਂ 9 ਜਿਹੜੇ ਵਿਧਾਨ ਸਭਾ ਹਲਕੇ ਪੈਂਦੇ ਨੇ, ਇਹਨਾਂ ਵਿੱਚ ਜ਼ਿਆਦਾਤਰ ਕਾਂਗਰਸ ਜਿਹੜੀ ਉਹ ਕਾਬਜ਼ ਹੈ। ਮੁੱਖ ਜਿਹੜੇ ਆਪਾਂ ਹਲਕੇ ਗੱਲ ਕਰੀਏ, ਖੰਨੇ ਦੀ ਵੀ ਗੱਲ ਕਰੀਏ, ਖੰਨੇ ਦੇ ਵਿੱਚ ਵੀ ਕਾਂਗਰਸ ਦਾ ਕਬਜ਼ਾ ਹੈ। ਕਬਜ਼ੇ ਦੇ ਉੱਤੇ ਮੁੱਖ ਸਮੱਸਿਆ ਖੰਨੇ ਤੋਂ ਸਮਰਾਲੇ ਦੀ ਰੋਡ ਦੀ ਹੈ ਜੀ। ਦੂਜੇ ਨੰਬਰ ਤੇ ਜੇ ਫਤਿਹਗੜ੍ਹ ਦੀ ਗੱਲ ਕਰੀਏ ਤਾਂ ਫਤਿਹਗੜ੍ਹ ਦੇ ਵਿੱਚ ਵੀ ਕਾਂਗਰਸ ਜਿਹੜੀ ਕਾਬਜ਼ ਹੈ। ਉੱਥੇ ਦੀ ਮੁੱਖ ਸਮੱਸਿਆ ਹੈ ਬੱਸ ਸਟੈਂਡ ਦੀ, ਜੋ ਕਿ ਹਜੇ ਤੱਕ ਹੱਲ ਨਹੀਂ ਹੋਈ। ਵੱਡੀਆਂ ਸਮੱਸਿਆਵਾਂ ਕਾਂਗਰਸ ਦੇ ਹੋਣ ਦੇ ਬਾਵਜੂਦ ਵੀ ਇਹ ਹਜੇ ਤੱਕ ਮੌਜੂਦ ਨੇ, ਉਹ ਹਜੇ ਤੱਕ ਹੱਲ ਨਹੀਂ ਹੋ ਪਾਈਆਂ। ਉਹ ਸਮੱਸਿਆ ਦੇ ਬਾਵਜੂਦ ਵੀ ਤੁਹਾਨੂੰ ਲੱਗਦਾ ਵੀ ਜਿਹੜੀ ਆ ਲੋਕ ਨੇ ਉਹ ਇੱਕ ਐਮਪੀ ਨੂੰ ਲੈ ਕੇ ਆਉਣਗੇ ਕਾਂਗਰਸ ਦੇ ਨੂੰ, ਜਦ ਉਹਨਾਂ ਦਾ ਜਿਹੜਾ ਉਹਨਾਂ ਦੀਆਂ ਕਮੀਆਂ ਨੇ ਉਹ ਤੁਹਾਨੂੰ ਜਿਹੜੀਆਂ ਭੁਗਤਣੀਆਂ ਪੈ ਸਕਦੀਆਂ? ਦੇਖੋ, ਮੇਰੀ ਗੱਲ ਸੁਣੋ, ਮੈਂ ਤਾਂ ਪਹਿਲਾਂ ਵੀ ਤੁਹਾਨੂੰ ਇੱਕ ਗੱਲ ਕਹੀ ਹੈ ਵੀ ਲੋਕਾਂ ਨੂੰ ਪਤਾ ਹੈਗਾ ਵੀ ਸਰਦਾਰ ਸ਼ਮਸ਼ੇਰ ਸਿੰਘ ਦੁੱਲੋ ਜੀ ਦੀ ਲੋਕਾਂ ਦੇ ਪ੍ਰਤੀ ਕੀ ਦੇਣਾ। ਜਦ ਅਸੀਂ ਪਾਵਰ ਦੇ ਵਿੱਚ ਆਏ ਹਾਂ, ਚਾਹੇ ਉਹ ਗ੍ਰਾਂਟਾਂ ਨੇ, ਚਾਹੇ ਦੁੱਲੋ ਸਾਹਿਬ ਮਿਨਿਸਟਰ ਰਹੇ ਨੇ, ਚਾਹੇ ਪਾਰਟੀ ਪ੍ਰੈਜ਼ੀਡੈਂਟ ਰਹੇ ਨੇ, ਚਾਹੇ ਲੋਕ ਸਭਾ ਦੇ ਐਮਪੀ ਰਹੇ ਨੇ, ਉਹ ਚਾਹੇ ਮੇਰੇ ਮਦਰ ਰਹੇ ਨੇ, ਇਹ ਤਾਂ ਲੋਕ ਦੱਸ ਸਕਦੇ ਨੇ ਕਿ ਵੀ ਅਸੀਂ ਕਿੰਨੀ ਮਿਹਨਤ ਦੇ ਨਾਲ ਲੋਕਾਂ ਦੇ ਕੰਮ ਕੀਤੇ ਨੇ ਤੇ ਲੋਕਾਂ ਨੂੰ ਖੁਸ਼ ਰੱਖਿਆ ਹੈਗਾ। ਬਾਕੀ ਤੁਸੀਂ ਸਮਰਾਲੇ ਦੀ ਰੋਡ ਵਾਲੀ ਗੱਲ ਕਰ ਰਹੇ ਹੋ, ਇਹਦਾ ਤੁਹਾਨੂੰ ਜਵਾਬ ਮੈਨੂੰ ਲੱਗਦਾ ਹੈਗਾ ਕਿ ਵੀ ਐਮਐਲਏ ਖੰਨਾ ਜਾਂ ਐਮਐਲਏ ਸਮਰਾਲਾ ਦੇ ਸਕਦੇ ਨੇ। ਇਹਦੇ ਵਿੱਚ ਇਹ ਵੀ ਹੈਗੀ ਹੈ ਕਿ ਵੀ ਜਿਸ ਤਰੀਕੇ ਨਾਲ 10 ਸਾਲ ਦੇ ਵਿੱਚ ਬਾਦਲਾਂ ਦਾ ਗੈਂਗ ਚੱਲ ਰਿਹਾ ਸੀਗਾ, ਜੋ ਭੁਗਤ ਰਹੇ ਨੇ ਹੁਣ, ਉਹ 10 ਸਾਲ ਦੀ ਜਿਹੜੀ ਉਹਨਾਂ ਨੇ ਪੰਜਾਬ ਨੂੰ ਲੁੱਟਿਆ, ਉਜਾੜਿਆ, ਆਪਣੇ ਨਿੱਜੀ ਜਿਹੜਾ ਨੇ ਪ੍ਰਾਪਰਟੀਆਂ ਬਣਾਈਆਂ ਨੇ, ਉਹਨਾਂ ਦੇ ਕਰਕੇ ਖਜ਼ਾਨੇ ਖਾਲੀ ਪਏ ਸੀਗੇ। ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਵੀ ਇਹ ਸਾਡੀ ਸਰਕਾਰ ਦੀ ਮਿਹਨਤ ਹੈ। ਸਾਰੇ ਜਿਹੜੇ ਰਲ ਕੇ ਕੰਮ ਕਰ ਰਹੇ ਨੇ, ਇਹ ਮਿਹਨਤ ਹੈਗੀ ਹੈ ਕਿ ਵੀ ਹੌਲੀ ਹੌਲੀ ਜਿਹੜਾ ਇਹ ਪੈਸੇ ਦਾ ਸੈਕਟਰ ਹੈਗਾ ਇਹਨੂੰ ਵਧਾ ਰਹੇ ਆ। ਅਤੇ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋ ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ, ਇਹਨਾਂ ਦਾ ਵੀ ਕੋਈ ਨਾ ਕੋਈ ਹੱਲ ਕੱਢਾਂਗੇ। ਜੇ ਮੈਨੂੰ ਨੁਮਾਇੰਦਗੀ ਮਿਲਦੀ ਹੈ ਤਾਂ ਮੈਂ ਚੀਫ ਮਿਨਿਸਟਰ ਸਾਹਿਬ ਨਾਲ ਵੀ ਮਿਲੂੰਗਾ, ਮੈਂ ਰਾਹੁਲ ਗਾਂਧੀ ਜੀ ਨਾਲ ਵੀ ਮਿਲੂੰਗਾ, ਸਤਿਕਾਰਯੋਗ ਸਾਰੇ ਐਮਐਲਏ ਨੇ, ਉਹਨਾਂ ਸਾਰਿਆਂ ਨਾਲ ਬੈਠ ਕੇ ਗੱਲਬਾਤ ਕਰਾਂਗੇ ਵੀ ਪਬਲਿਕ ਨੂੰ ਹੁੰਦੀ ਹੈ ਪਰੇਸ਼ਾਨੀ, ਮੀਡੀਆ ਸਵਾਲ ਚੱਕ ਰਹੀ ਹੈਗੀ ਹੈ। ਰੋਜ਼ ਦਾ ਜਿਹੜਾ ਬੰਦਾ ਖੰਨੇ ਤੋਂ ਸਮਰਾਲੇ ਜਾਂ ਸਮਰਾਲੇ ਤੋਂ ਖੰਨੇ ਅਪ ਡਾਊਨ ਕਰਦਾ ਹੈ, ਉਹਨੂੰ ਬੜੀ ਪ੍ਰੋਬਲਮ ਹੁੰਦੀ ਹੈ। ਬੱਸ ਸਟੈਂਡ ਦੇ ਵਿੱਚ ਮੈਂ ਤਾਂ ਇਹ ਵੀ ਕਹਿਣਾ ਹੈਗਾ ਕਿ ਵੀ ਬੱਸ ਸਟੈਂਡ ਜਿਹੜੇ ਨੇ ਹੁਣ ਨੈਕਸਟ ਜਨਰੇਸ਼ਨ ਦੇ ਬੱਸ ਸਟੈਂਡ ਹੋਣੇ ਚਾਹੀਦੇ ਨੇ। ਇਹ ਮੈਂ ਪਬਲਿਕ ਨੂੰ ਵੀ ਰਿਕੁਐਸਟ ਕਰੂੰਗਾ
ਕਿ ਵੀ ਕਈ ਜਿਹੜੇ ਆ ਪਾਨ ਖਾਂਦੇ ਨੇ ਜਾਂ ਮਸਾਲੇ ਮਸੂਲੇ ਖਾਂਦੇ ਨੇ, ਤੁਸੀਂ ਦੇਖਿਆ ਵੀ ਬੱਸ ਸਟੈਂਡ ਤੇ ਥੁੱਕਿਆ ਹੁੰਦਾ ਹੈਗਾ। ਸਰਕਾਰ ਕੰਮ ਕਰੇ, ਚਾਹੇ ਉੱਥੇ ਪੇਂਟ ਦਾ ਕੰਮ ਹੋ ਰਿਹਾ ਹੈ, ਚਾਹੇ ਉੱਥੇ ਵੈਸੇ ਡਿਵੈਲਪਮੈਂਟ ਹੋ ਰਹੀ ਹੈ, ਪਬਲਿਕ ਦਾ ਵੀ ਪੂਰਾ ਯੋਗਦਾਨ ਬਣਦਾ ਹੈਗਾ। ਅੱਛਾ, ਤੁਸੀਂ ਜਨਰਲ ਸੈਕਟਰੀ ਹੋ ਜਿਹੜਾ ਮਜ਼ਦੂਰ ਤੇ ਕਿਸਾਨ ਸੈੱਲ ਦੇ। ਜੀ। ਠੀਕ ਹੈ, ਤੇ ਹੁਣ ਤੱਕ ਜਿਹੜੇ ਧਰਨੇ ਲੱਗਦੇ ਰਹੇ, ਮਜ਼ਦੂਰ ਤੇ ਕਿਸਾਨ ਧਰਨੇ ਲਾ ਰਹੇ ਨੇ, ਉਹ ਵੀ ਕਾਂਗਰਸ ਸਰਕਾਰ ਦੇ ਖਿਲਾਫ, ਕਿਉਂਕਿ ਵਾਅਦੇ ਆ ਜਿਹੜੇ ਉਹ ਫੇਰ ਉੱਥੇ ਵਾਅਦੇ ਦੀ ਗੱਲ ਉਹ ਪੂਰੇ ਨਹੀਂ ਹੋਏ ਕਿ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਪੂਰਾ ਆਪਣਾ ਮੁਆਵਜ਼ਾ ਨਹੀਂ ਮਿਲ ਰਿਹਾ, ਕਿਸਾਨ ਨੇ ਉਹ ਪਰੇਸ਼ਾਨ ਨੇ। ਤੇ ਤੁਸੀਂ ਜਨਰਲ ਸੈਕਟਰੀ ਹੋ, ਜਨਰਲ ਸੈਕਟਰੀ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਜਿਹੜੇ ਮਸਲੇ ਹੱਲ ਨਹੀਂ ਹੋ ਰਹੇ, ਕਾਂਗਰਸ ਦੀ ਸਰਕਾਰ ਆ ਤਾਂ ਨਹੀਂ ਹੱਲ ਹੋ ਰਹੇ, ਫਿਰ ਐਮਪੀ ਬਣ ਕੇ ਕਿਵੇਂ ਆਪਾਂ ਹੱਲ ਕਰਾਂਗੇ? ਨਹੀਂ, ਦੇਖੋ ਗੱਲ ਇਹ ਹੈਗੀ ਹੈ, ਕਿੱਥੇ ਕਮੀ ਕਿੱਥੇ ਰਹਿੰਦੀ ਪਈ ਹੈ? ਮੈਂ ਮੁੱਖ ਮੰਤਰੀ ਪੰਜਾਬ ਨਹੀਂ ਸੁਣਦੇ ਜਾ ਰਹੇ ਜਾਂ ਜਨਰਲ ਸੈਕਟਰੀ ਤੋਂ ਪੂਰੇ ਨਹੀਂ ਹੋ ਰਹੇ? ਦੇਖੋ ਕੈਪਟਨ ਸਾਹਿਬ ਨੇ, ਮੈਂ ਤੁਹਾਨੂੰ ਦੱਸ ਦੇਣਾ ਕਿ ਮੁੱਖ ਮੰਤਰੀ ਪੰਜਾਬ ਨੇ ਨਰਿੰਦਰ ਮੋਦੀ ਜੀ ਦੇ ਨਾਲ ਸੈਂਕੜਾ ਮੀਟਿੰਗਾਂ ਕਰ ਲਈਆਂ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਕਈ ਮੀਟਿੰਗਾਂ ਹੋ ਗਈਆਂ ਉਹਨਾਂ ਦੀਆਂ। ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਕਾਂਗਰਸ ਲੀਡਰ, ਜਿਨ੍ਹਾਂ ਨੂੰ ਮੈਂ ਕਹਿ ਸਕਦਾ ਕਿ ਵੀ ਸਾਡੇ ਪੰਜਾਬ ਦੇ ਸਰਤਾਜ ਜੀ ਰਹੇ ਨੇ, ਡਾਕਟਰ ਮਨਮੋਹਨ ਸਿੰਘ ਜੀ, ਉਹਨਾਂ ਨੇ 70 ਤੋਂ 90 ਹਜ਼ਾਰ ਤਕਰੀਬਨ ਕਰੋੜ ਰੁਪਈਆ ਕਿਸਾਨਾਂ ਦਾ ਮਾਫ ਕੀਤਾ ਸੀਗਾ। ਉਹ ਪੈਸੇ ਦਿੰਦੇ ਸੀਗੇ, ਹਾਲਾਂਕਿ ਇੱਥੇ ਬਾਦਲ ਗਵਰਨਮੈਂਟ ਸੀਗੀ, ਉਹਨਾਂ ਨੇ ਫਿਰ ਵੀ ਕਰਜ਼ਾ ਮਾਫ ਕੀਤਾ। ਹੁਣ ਇੱਥੇ ਕਾਂਗਰਸ ਦੀ ਸਰਕਾਰ ਹੈ, ਉੱਥੇ ਬੀਜੇਪੀ ਦੀ ਸਰਕਾਰ ਹੈ, ਬੀਜੇਪੀ ਗਠਬੰਧਨ ਹੈ ਬਾਦਲਾਂ ਦੇ ਨਾਲ। ਕੀ ਬੀਜੇਪੀ ਪ੍ਰਾਈਮ ਮਿਨਿਸਟਰ ਦਾ, ਇਹ ਸਰਕਾਰ ਦਾ ਫਰਜ਼ ਨਹੀਂ ਬਣਦਾ ਹੈਗਾ ਡਾਕਟਰ ਮਨਮੋਹਨ ਸਿੰਘ ਜੀ ਮੰਗੂ ਕਿਸਾਨਾਂ ਦੇ ਪ੍ਰਤੀ ਪ੍ਰੇਮ ਤੇ ਸਤਿਭਾਵਨਾ, ਉਹਨਾਂ ਦੇ ਕਰਜ਼ੇ ਮਾਫ ਹੋਣ? ਇਹਦਾ ਆਪ ਅਸੀਂ ਤਕੜੇ ਹੋ ਕੇ ਜਿੰਨਾ ਵੀ ਉੱਪਰ ਥੱਲੇ ਹੋ ਚੁੱਕਿਆ ਹੈਗਾ, ਹਾਲੇ ਵੀ ਮੈਂ ਕਹਿ ਸਕਦਾ ਵੀ ਕਈ ਗਰੀਬ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਦੇ ਕਰਜ਼ੇ ਨਹੀਂ ਮਾਫ ਹੋਏ ਹੈਗੇ, ਜਿਨ੍ਹਾਂ ਵੱਲ ਹਲੇ ਸਰਕਾਰ ਦੀ ਨਜ਼ਰ ਨਹੀਂ ਪਈ ਹੈਗੀ। ਇਹ ਵੀ ਅਸੀਂ ਕੈਪਟਨ ਸਾਹਿਬ ਨਾਲ ਗੱਲ ਕਰਾਂਗੇ, ਜਿਵੇਂ ਦੁੱਲੋ ਸਾਹਿਬ ਨੇ ਵੀ ਬਿਆਨ ਲਾਏ ਨੇ, ਇਹ ਵੀ ਉਹਨਾਂ ਨੂੰ ਜਲਦ ਤੋਂ ਜਲਦ ਇਹਦਾ ਹੱਲ ਕੱਢਣਾ ਚਾਹੀਦਾ ਹੈਗਾ। ਕਹਿਣ ਦਾ ਭਾਵ ਇਹ ਹੈ, ਜੇ ਸੈਂਟਰ ਸਾਨੂੰ ਵਧੀਆ ਤਰੀਕੇ ਨਾਲ ਡੀਲ ਕਰੂਗਾ ਪੰਜਾਬ ਨੂੰ, ਹਾਂਜੀ, ਉਹ ਤਾਂ ਇਹ ਚਾਹੁੰਦਾ ਹੈਗਾ ਕਿ ਵੀ ਉਰੇ ਬੀਜੇਪੀ ਦਾ ਕਦਰ ਆ ਜਾਵੇ। ਉਹ ਤਾਂ ਬਾਦਲਾਂ ਨੂੰ ਵੀ ਸਾਈਡਲਾਈਨ ਕਰਨ ਲੱਗੇ ਨੇ। ਇਹ ਤਾਂ ਤੁਸੀਂ ਪੱਤਰਕਾਰ ਹੋ, ਤੁਹਾਨੂੰ ਸਾਰਾ ਕੁਝ ਪਤਾ ਹੈ ਮੀਡੀਆ ਨੂੰ, ਕੌਣ ਕਿਹਨੂੰ ਸਾਈਡਲਾਈਨ ਕਰ ਰਿਹਾ ਹੈਗਾ। ਚਲੋ ਉਹ ਤਾਂ ਸੈਂਟਰ ਦੀ ਗੱਲ ਰਹੀ, ਪਰ ਪੰਜਾਬ ਦਾ ਜਿਹੜਾ ਰੋਲ ਸੀ ਉਹ ਵੀ ਨਹੀਂ ਹਜੇ ਤੱਕ ਪੂਰਾ ਹੋਇਆ। ਪੰਜਾਬ ਦੇ ਵਿੱਚ ਦੇਖੋ ਜਿਹੜੇ ਆ ਕਿਸਾਨਾਂ ਦੇ ਮੇਲੇ ਲੱਗੇ ਨੇ, ਕਿਸੇ ਹੱਦ ਤੱਕ ਜਿਹੜੇ 5 ਕਿੱਲਿਆਂ ਤੱਕ ਕਿਸਾਨ ਸੀਗੇ ਉਹਨਾਂ ਦੇ ਕਰਜ਼ੇ ਮਾਫ ਹੋਏ ਨੇ। ਇਹੋ ਜਿਹੀ ਗੱਲ ਨਹੀਂ ਹੈ ਕਿ ਵੀ ਬਿਲਕੁਲ ਹੀ ਕੁਝ ਵੀ ਨਹੀਂ ਕੀਤਾ ਹੈਗਾ ਸਰਕਾਰ ਨੇ। ਹਾਂ, ਇਹ ਜ਼ਰੂਰ ਹੈਗਾ ਵੀ ਜਦ ਆਪਣੀ ਨਜ਼ਰ ਪੈਂਦੀ ਹੈਗੀ ਆ ਹਜ਼ਾਰਾਂ ਕਰੋੜਾਂ ਦੇ ਵਿੱਚ, ਉਹਦੇ ਵਿੱਚ ਆਪਾਂ ਨੂੰ ਬੰਦਾ ਲੱਭਣਾ ਵੀ ਮੁਸ਼ਕਿਲ ਹੋ ਜਾਂਦਾ, ਚਾਹੇ ਉਹ ਆਪਣਾ ਹੋਵੇ। ਇਸ ਕਰਕੇ ਸਮਾਂ ਸਾਨੂੰ ਦਿਓ। ਮੈਨੂੰ ਪਤਾ ਹੈ ਲੋਕਾਂ ਦੇ ਵਿੱਚ ਰੋਸ਼ ਹੈਗਾ, ਅਸੀਂ ਸਮਝਦੇ ਵੀ ਹੈਗੇ ਵੀ ਤੁਹਾਡਾ ਰੋਸ਼ ਜਾਇਜ਼ ਹੈ, ਮਗਰ ਕੁਝ ਸਮਾਂ ਚਾਹੀਦਾ ਸਾਨੂੰ। ਉੱਪਰਲੀ ਸਰਕਾਰ ਬਦਲਦੀ ਹੈਗੀ ਹੈ, ਫਿਰ ਆਪਾਂ ਕਹਿ ਦੇਵਾਂਗੇ ਕਿ ਵੀ ਲੀਡਰਾਂ ਵਾਂਗੂ ਘੁਮਾ ਕੇ ਮੈਂ ਗੱਲ ਕਰ ਰਿਹਾ। ਘੁਮਾ ਕੇ ਗੱਲ ਨਹੀਂ ਮੈਂ ਕਰ ਰਿਹਾ ਹੈਗਾ। ਅਸਲ 'ਚ ਪ੍ਰੋਬਲਮ ਹੈਗੀ ਹੈ ਉੱਪਰਲੀ ਸਰਕਾਰ ਦੇ ਵਿੱਚ। ਨਰਿੰਦਰ ਮੋਦੀ ਸਾਹਿਬ ਜਿਹੜੇ ਹੈਗੇ ਨੇ ਸਾਡੇ ਪ੍ਰਾਈਮ ਮਿਨਿਸਟਰ, ਉਹ ਪੰਜਾਬ ਦੇ ਪ੍ਰਤੀ ਕਦੇ ਵੀ ਪੰਜਾਬ ਦੇ ਪ੍ਰਤੀ ਉਹਨਾਂ ਦਾ ਕੋਈ ਨਜ਼ਰੀਆ ਸਹੀ ਨਹੀਂ ਹੈਗਾ। ਤੁਸੀਂ ਇਹ ਦੇਖ ਸਕਦੇ ਹੋ ਕਿ ਵੀ ਜਦ ਨਰਿੰਦਰ ਮੋਦੀ ਸਾਹਿਬ ਉਰੇ ਆਏ ਸੀਗੇ, ਉਹਨਾਂ ਨੇ ਗੁਰੂ ਦੀ ਦਸਤਾਰ ਨੂੰ ਕਿਵੇਂ ਲਾ ਕੇ ਆਪਣੇ ਜਿਹੜਾ ਉਹਨਾਂ ਦਾ ਬਾਡੀਗਾਰਡ ਸੀਗਾ ਉਹਨਾਂ ਨੂੰ ਫੜਾਈ ਸੀਗੀ। ਉਹ ਤੁਸੀਂ ਕਲਿੱਪ ਦੇਖਦੇ ਹੋਵੋਗੇ, ਤੁਸੀਂ ਆਪ ਮੀਡੀਆ ਦੇ ਪ੍ਰਤੀ ਤੁਸੀਂ ਐਕਟਿਵ ਹੋ, ਤੁਸੀਂ ਦੇਖਿਆ ਹੋਣਗੇ ਉਹ ਕਲਿੱਪਸ ਕਿਹੋ ਜਿਹੀਆਂ ਨੇ। ਕੀ ਉਹ ਕਲਿੱਪਾਂ ਨੂੰ ਦੇਖ ਕੇ ਲੱਗਦਾ ਹੈ, ਆਪਾਂ ਮੁੱਖ, ਹਾਂਜੀ, ਮੈਂ ਇਹ ਕਹਿੰਦਾ ਕਿ ਵੀ ਕੀ ਉਹ ਕਲਿੱਪਾਂ ਨੂੰ ਦੇਖ ਕੇ ਲੱਗਦਾ ਹੈਗਾ ਕਿ ਵੀ ਕਿਤੇ ਸਾਡੇ ਪ੍ਰਾਈਮ ਮਿਨਿਸਟਰ ਦੇ ਦਿਲ ਦੇ ਵਿੱਚ ਇਹ ਦਸਤਾਰ ਦਾ ਕੋਈ ਸਤਿਕਾਰ ਹੈਗਾ? ਚਲੋ ਤਾਂ ਪ੍ਰਾਈਮ ਮਿਨਿਸਟਰ ਦੀ ਗੱਲ ਹੋ ਗਈ, ਤੇ ਆਪਾਂ ਗੱਲ ਕਰੀਏ ਮੁੱਖ ਮੰਤਰੀ ਪੰਜਾਬ ਦੇ, ਉਹਨਾਂ ਦਾ ਗੁਟਕਾ ਸਾਹਿਬ ਹੱਥੇ ਫੜ ਕੇ ਸਹੁੰ ਖਾਧੀ ਹੈ, ਤੇ ਉਹਨਾਂ ਦਾ ਕਿੱਥੇ ਸਤਿਕਾਰ? ਹਾਂ, ਅਸੀਂ ਬਿਆਨ ਲਾਇਆ, ਦੁੱਲੋ ਸਾਹਿਬ ਨੇ ਬਿਆਨ ਨਹੀਂ ਲਾਇਆ। ਫਿਰ ਇਹ ਚੀਜ਼ ਤਾਂ ਕਲੀਅਰ ਹੋ ਚੁੱਕੀ ਹੈਗੀ ਹੈ। ਇਹ ਤਾਂ ਅਸੀਂ ਦੇਖੋ, ਲੋਕੀ ਤੁਸੀਂ ਸਾਨੂੰ ਸਵਾਲ ਪੁੱਛਦੇ ਹੋ, ਆਮ ਪਬਲਿਕ ਸਾਨੂੰ ਸਵਾਲ ਪੁੱਛਦੀ ਹੈ, ਅਸੀਂ ਕੈਪਟਨ ਸਾਹਿਬ ਨੂੰ ਸਵਾਲ ਪੁੱਛਣਾ ਹੈਗਾ। ਮੈਂ ਤਾਂ ਪੁੱਛ ਨਹੀਂ ਸਕਦਾ ਹੈਗਾ, ਕਿਉਂਕਿ ਮੈਂ ਤਾਂ ਉਹਨਾਂ ਦੇ ਕੱਦ ਦੇ ਇੰਨਾ ਬਰਾਬਰ ਨਹੀਂ ਹੈਗਾ। ਜਿਹੜੇ ਉਹਨਾਂ ਦੇ ਕੱਦ ਦੇ ਬਰਾਬਰ ਨੇ ਉਹਨਾਂ ਨੂੰ ਹੂਬਹੂ ਸਵਾਲ ਪੁੱਛ ਰਹੇ ਨੇ। ਹਾਂ, ਜਦ ਮੈਨੂੰ ਨੁਮਾਇੰਦਗੀ ਮਿਲਦੀ ਹੈ, ਜਿਵੇਂ ਨਾ ਉਹਨਾਂ ਨਾਲ ਕਦੇ ਮੀਟਿੰਗ ਹੁੰਦੀ ਹੈਗੀ ਹੈ, ਚਾਹੇ ਉਹ ਪਾਰਟੀ ਲੈਵਲ 'ਤੇ ਹੋਵੇ, ਚਾਹੇ ਉਹ ਪਬਲਿਕ ਲੈਵਲ 'ਤੇ ਹੋਵੇ, ਅਸੀਂ ਜ਼ਰੂਰ ਰਿਕੁਐਸਟ ਕਰਾਂਗੇ ਇਹ ਚੀਜ਼ ਦੀ। ਨੁਮਾਇੰਦਗੀ ਮਿਲਣ ਤੋਂ ਬਾਅਦ ਕੀ ਮੁੱਖ ਉਹ ਲਿਖੇ ਹੋਏ ਨੇ ਤੁਸੀਂ ਕੰਮ ਵੀ ਮੈਂ ਸਭ ਤੋਂ ਪਹਿਲਾਂ ਇਹ ਕੰਮ ਕਰਾਂਗਾ ਨੁਮਾਇੰਦਗੀ ਮਿਲਣ ਤੋਂ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਲੋਕਾਂ ਦੀ ਸਿਕਿਉਰਿਟੀ ਦੀ ਗੱਲ ਹੈ। ਅੱਜ ਆਪਾਂ ਕਹਿ ਸਕਦੇ ਹਾਂ ਵੀ ਗਵਰਨਮੈਂਟ ਸਕੂਲ ਤੁਸੀਂ ਦੇਖ ਲਓ, ਪ੍ਰਾਇਮਰੀ ਸਕੂਲ ਜਾ ਕੇ ਜਿਹੜੇ ਗਰੀਬ ਦਾ ਬੱਚਾ ਹੈਗਾ ਉਹ ਕਿਵੇਂ ਪੜ੍ਹ ਰਿਹਾ ਹੈਗਾ। ਇਹ ਤਾਂ ਐਜੂਕੇਸ਼ਨ ਮਿਨਿਸਟਰ ਨੂੰ ਵੀ ਅਸੀਂ ਲਿਖਿਆ ਹੈਗਾ, ਤੇ ਮੈਂ ਚਾਹੁੰਦਾ ਵੀ ਹੈਗਾ ਕਿਉਂਕਿ ਕਿਤੇ ਰੈਂਕ 'ਤੇ ਆ ਕੇ ਨਾ ਬੰਦੇ ਨੂੰ ਪਹਿਚਾਣਿਆ ਜਾਂਦਾ ਵੀ ਯਾਰ ਇਹ ਬੰਦਾ ਇਸ ਰੈਂਕ 'ਤੇ ਬੈਠਾ ਹੈਗਾ, ਇਹਨੇ ਇਹ ਚੀਜ਼ ਬੋਲੀ ਹੈ।
ਆਮ ਪਬਲਿਕ ਕਈ ਵਾਰ ਬੋਲਦੀ ਹੈਗੀ ਹੈ, ਨਹੀਂ ਸੁਣਵਾਈ ਹੁੰਦੀ ਹੈਗੀ। ਹੁਣ ਜਿਹੜਾ ਬੰਦਾ ਰੈਂਕ ਤੇ, ਜਿਵੇਂ ਦੁੱਲੋ ਸਾਹਿਬ ਰੈਂਕ ਤੇ ਨੇ, ਉਹਨਾਂ ਨੇ ਬਿਆਨ ਦਿੱਤਾ ਹੈਗਾ, ਅੱਜ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਇਹ ਬਿਆਨ ਦੀ ਚਰਚਾ ਹੈ। ਚਾਹੇ ਐਬਰੋਡ ਲਾ ਲਓ, ਚਾਹੇ ਆਪਣੇ ਪੰਜਾਬ ਦੀ ਕੌਮ ਲਾ ਲਓ, ਸਾਰੇ ਇਹ ਚੀਜ਼ ਤੇ ਚਰਚਾ ਕਰ ਰਹੇ ਨੇ ਕਿ ਵੀ ਇਹ ਬਿਆਨ ਦਿੱਤਾ ਹੈਗਾ ਤੇ ਇਹ ਬਿਆਨ ਕਿਤੇ ਨਾ ਕਿਤੇ ਸਹੀ ਵੀ ਹੈ। ਤੇ ਮੈਂ ਇਹ ਚਾਹੁੰਦਾ ਹੈਗਾ ਵੀ ਸਭ ਤੋਂ ਪਹਿਲਾਂ ਤਾਂ ਜਿਹੜੀ ਗਵਰਨਮੈਂਟ ਸਕੂਲ ਦੀਆਂ ਐਜੂਕੇਸ਼ਨ ਲੈਵਲ ਹੈ ਉਹਨੂੰ ਪ੍ਰਾਈਵੇਟ ਸੈਕਟਰ ਦੇ ਨਾਲ ਬਰਾਬਰ ਦਾ ਕੀਤਾ ਜਾਵੇ। ਤੇ ਸਾਡੇ ਜਿਹੜੇ ਗਰੀਬ ਬੱਚੇ ਨੇ, ਜਿਹੜੇ ਅਫੋਰਡ ਨਹੀਂ ਕਰ ਸਕਦੇ ਬੜੇ ਬੜੇ ਯੂਨੀਵਰਸਿਟੀਜ਼, ਇਹਨਾਂ ਨੂੰ ਅਸੀਂ ਇਹ ਰਿਜ਼ਰਵੇਸ਼ਨ ਦਿਵਾਉਣਾ ਚਾਹੁੰਦੇ ਹਾਂ ਕਿ ਵੀ ਕਿਸੇ ਸਰਮਾਏਦਾਰ ਦੇ ਬੱਚੇ ਦੇ ਨਾਲ ਬੈਠ ਕੇ ਉਹ ਵੀ ਉਸ ਕਲਮ ਦੇ ਨਾਲ ਉਹੀ ਰਜਿਸਟਰ 'ਤੇ ਲਿਖ ਸਕੇ ਜਿਵੇਂ ਇੱਕ ਅਮੀਰ ਦਾ ਬੱਚਾ ਲਿਖਦਾ ਹੈਗਾ। ਦੂਸਰੀ ਗੱਲ ਮੈਂ ਸਿਕਿਉਰਿਟੀ ਦੀ ਕੀਤੀ ਹੈ। ਹਰ ਇੱਕ ਪਿੰਡ ਲੈਵਲ 'ਤੇ ਹੁਣ ਗੈਂਗਸਟਰ ਦਾ ਪਤਾ ਨਹੀਂ ਹੁੰਦਾ ਹੈਗਾ, ਆਪਾਂ ਕਹਿੰਦੇ ਹਾਂ ਵੀ ਗੈਂਗਸਟਰਵਾਦ ਖਤਮ ਕਰਤਾ, ਇੱਕ ਨੂੰ ਮਾਰਦੇ ਆ 4 ਪੈਦਾ ਹੋ ਜਾਂਦੇ ਨੇ। ਹੁਣ 4 ਜਿਹੜੇ ਪੈਦਾ ਹੋਏ ਨੇ ਉਹ ਇੱਕ ਨੂੰ ਦੇਖ ਕੇ ਪੈਦਾ ਹੋਏ ਨੇ। ਤੁਸੀਂ ਦੇਖੋ ਆ ਜਿਵੇਂ ਪਿੱਛੇ ਗੈਂਗਵਾਰ ਵੀ ਬਥੇਰੀ ਹੋਈ ਹੈ ਪੰਜਾਬ ਦੇ ਵਿੱਚ, ਕਦੇ ਸੁਣਿਆ ਸੀਗਾ ਕਿ ਵੀ ਗੈਂਗਵਾਰ ਹੈ? ਇੰਟੋਲਰੈਂਸ ਆਪਣੇ ਦੇਸ਼ ਦੇ ਵਿੱਚ ਇੰਨਾ ਵੱਧ ਚੁੱਕਿਆ ਇੰਟੋਲਰੈਂਸ ਕਿ ਵੀ ਕੋਈ ਕਿਸੇ ਤੋਂ ਉਹੀ ਕਹਿਵਾ ਨਹੀਂ ਸਕਦਾ ਹੈਗਾ। ਆਪਾਂ ਕਈ ਵਾਰ ਸੜਕ 'ਤੇ ਜਾਂਦੇ ਹੈਗੇ, ਰੋਡ ਰੇਂਜ ਹੋ ਜਾਂਦੀ ਹੈਗੀ ਹੈ, ਸੜਕਾਂ 'ਤੇ ਲੜਾਈ ਹੁੰਦੀ ਹੈ, ਮਰਡਰ ਤੱਕ ਪਹੁੰਚ ਜਾਂਦੇ ਨੇ। ਕੋਈ ਸੜਕ 'ਤੇ ਇੱਕ ਦੂਸਰੇ ਦਾ ਦੁਸ਼ਮਣ ਨਹੀਂ ਹੈਗਾ, ਮਗਰ ਇੱਕ ਇੰਟੋਲਰੈਂਸ ਇੰਨੀ ਜ਼ਿਆਦਾ ਵੱਧ ਚੁੱਕੀ ਹੈ। ਬੰਦਾ ਆਪਣੇ ਕੰਮੋਂ ਪ੍ਰਤੀ ਵੀ ਦੁਖੀ ਹੁੰਦਾ ਹੈਗਾ, ਕਈ ਘਰੋਂ ਦੁਖੀ ਹੁੰਦੇ ਨੇ, ਕਈ ਉਹੀ ਮੈਂਟਲੀ ਇਲ ਹੁੰਦੇ ਨੇ ਕਿ ਵੀ ਉਹਨਾਂ ਨੇ ਝਗੜਾ ਹੀ ਕਰਨਾ ਹੈਗਾ। ਇਸ ਕਰਕੇ ਲੋਕਾਂ ਦੀ ਸਿਕਿਉਰਿਟੀ ਦਾ ਜ਼ਿੰਮਾ ਰੱਖਣਾ, ਆਪਾਂ ਸਿਕਿਉਰ ਕਰਨਾ ਪੰਜਾਬ ਨੂੰ। ਖਾਸ ਕਰਕੇ ਜਿਹੜੇ ਸਾਡੀਆਂ ਬੀਬੀਆਂ ਨੇ, ਸਾਡੀਆਂ ਭੈਣਾਂ ਨੇ, 5 ਵਜੇ 6 ਵਜੇ ਤੋਂ ਬਾਅਦ ਤੁਸੀਂ ਦੇਖ ਲਓ ਬੱਸ ਸਟੈਂਡਾਂ 'ਤੇ ਪਹਿਲਾਂ ਹੀ ਫੋਨ ਆਉਣ ਲੱਗ ਜਾਂਦੇ ਨੇ ਸਾਡੀ ਭੈਣਾਂ ਨੂੰ, ਸਾਡੀ ਬੀਬੀਆਂ ਨੂੰ ਵੀ ਭਾਈ ਤੁਸੀਂ ਕਿੱਥੇ ਹੋ, ਤੁਸੀਂ ਵਾਪਸ ਆਓ। ਸਾਰੀ ਸਿਕਿਉਰਿਟੀ ਹੋ ਗਈ, ਤੁਸੀਂ ਸਿਕਿਉਰਿਟੀ ਦਾ ਕਰੋਗੇ, ਉਸ ਤੋਂ ਬਾਅਦ ਦਾ ਕੀ ਪਲਾਨ ਹੈ? ਕਿਉਂਕਿ ਇੱਕ ਐਮਪੀ ਦੇ ਇਕੱਲੇ ਸਿਕਿਉਰਿਟੀ ਨੂੰ ਲੈ ਕੇ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਕਾਰਜ ਨੇ ਜਿਹੜੇ ਕਿ ਸਾਡੇ ਐਮਪੀ ਨਹੀਂ ਕਰਦੇ ਹੁਣ ਤੱਕ। ਦੇਖੋ ਮੈਨੂੰ ਪਤਾ ਹੈਗਾ ਕਿ ਵੀ ਤੁਸੀਂ ਸ਼ਾਇਦ ਇਸ਼ਾਰਾ ਖਾਲਸਾ ਜੀ ਵੱਲ ਕੀਤਾ ਹੈਗਾ, ਉਹਨਾਂ ਨੇ ਵੀ ਉਰੇ ਘੱਟ ਵੱਧ ਹੀ ਦਿਖੇ ਨੇ। ਤੇ ਮੈਂ ਨੌਜਵਾਨ ਸੋਚਦਾ ਤੇ ਮੈਂ ਚਾਹੁੰਦਾ ਹੈਗਾ ਕਿ ਵੀ ਜਿਹੜੇ ਆਪਣੇ ਨੌਜਵਾਨ ਗੁੰਮਰਾਹ ਹੋਏ ਨੇ ਇਹਨਾਂ ਨੂੰ ਲਾਈਨ 'ਤੇ ਲੈ ਕੇ ਆਈਏ, ਇਹਨਾਂ ਦਾ ਕੁਝ ਕਰ ਸਕੀਏ। ਜੇ ਇਹਨਾਂ ਦੇ ਪ੍ਰਤੀ ਆਪਾਂ ਪਿਆਰ ਦਿਖਾਵਾਂਗੇ, ਕੀ ਪਤਾ ਇੱਕ ਨੌਜਵਾਨ ਦੀ ਗੱਲ ਸਮਝ ਜਾਵੇ। ਕਈ ਵਾਰ ਆਪਾਂ ਕਹਿੰਦੇ ਹਾਂ ਕਿ ਵੀ ਬਜ਼ੁਰਗ ਦੀ ਗੱਲ ਨਹੀਂ ਸਮਝਦੇ ਹੈਗੇ। ਮੈਂ ਪਬਲਿਕ ਦੇ ਵਿੱਚ ਵਿਚਰੂੰਗਾ, ਜਦ ਉਹਨਾਂ ਨੂੰ ਦੱਸੂੰਗਾ ਵੀ ਭਾਈ ਤੁਸੀਂ ਐਬਰੋਡ ਜਾਂਦੇ ਹੋ, ਕੁਝ ਸਮਾਂ ਦਿਓ, ਕੁਛ ਨਾ ਕੁਛ ਆਪਾਂ ਇੱਧਰ ਤਰੀਕੇ ਨਾਲ ਵਧੀਆ ਸੈਟਲਮੈਂਟ ਕਰਦੇ ਹਾਂ। ਹੁਣ ਬਾਕੀ ਗੱਲਾਂ ਜਿਹੜੀਆਂ ਮਸਲੇ ਦੀਆਂ ਨੇ, ਫਤਿਹਗੜ੍ਹ ਸਾਹਿਬ ਇਹ ਇੱਕ ਸ਼ਹੀਦੀ ਸਥਾਨ ਹੈ ਤੇ ਮੈਂ ਇਹ ਚਾਹੁੰਦਾ ਹੈਗਾ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿੱਥੇ ਸ਼ਹੀਦੀ ਸਥਾਨ ਹੈਗਾ ਉੱਥੇ 10-10 ਕਿਲੋਮੀਟਰ ਦੇ ਨੇੜੇ ਤੇੜੇ ਨਾ ਕੋਈ ਵਾਈਨ ਸ਼ਾਪ, ਨਾ ਕੋਈ ਮੀਟ ਅੰਡਾ ਜਿਹੜੀਆਂ ਆਪਾਂ ਰੇਹੜੀਆਂ ਲਾਈਆਂ ਹੋਈਆਂ ਨੇ, ਵੀ ਇਹਨਾਂ ਨੂੰ 10 ਕਿਲੋਮੀਟਰ ਦੂਰ ਕੀਤਾ ਜਾਵੇ ਤਾਂ ਕਿ ਉਹ ਇੱਕ ਪਵਿੱਤਰ ਸਥਾਨ ਹੈ। ਉੱਥੇ ਜਦ ਸਾਡੇ ਸਾਹਿਬਜ਼ਾਦਿਆਂ ਨੇ ਕੁਰਬਾਨ ਹੋਏ ਨੇ, ਜਦ ਉਹਨਾਂ ਨੇ ਕੁਰਬਾਨੀ ਦਿੱਤੀ ਹੈ, ਉਹ ਕੀ ਸਮਾਂ ਆਊਗਾ ਉਹ ਆਪਾਂ ਬਿਆਨ ਵੀ ਨਹੀਂ ਕਰ ਸਕਦੇ। ਆਪਾਂ ਕੇਵਲ 10 ਕਿਲੋਮੀਟਰ ਕਿਉਂ ਨਹੀਂ, ਪੂਰੇ ਹਲਕੇ ਦੇ ਵਿੱਚ ਬਿਆਨ ਕਿਉਂ ਨਹੀਂ ਕਰ ਦਿੰਦੇ? ਕਿਉਂਕਿ ਜਦ ਬਿਹਾਰ ਗੌਰਮੈਂਟ ਬਿਹਾਰ ਦੇ ਵਿੱਚ ਪੂਰੇ 'ਚ ਬਿਆਨ ਕਰ ਸਕਦੀ ਆ, ਕੇਵਲ ਆਪਾਂ ਪੂਰੇ ਇੱਕ ਐਮਪੀ ਹੋਣ ਦੇ ਨਾਤੇ ਆਪਾਂ ਉਹ 'ਚ ਨਹੀਂ ਕਰ ਸਕਦੇ? ਨਹੀਂ ਦੇਖੋ, ਜੇ ਮੰਗ ਉੱਠੂਗੀ ਤਾਂ ਪੂਰੇ ਫਤਿਹਗੜ੍ਹ ਇਲਾਕੇ ਦੇ ਵਿੱਚ ਬਿਆਨ ਕਰ ਦਾਂਗੇ। ਇਹ ਤਾਂ ਮੇਰੀ ਸੋਚ ਹੈਗੀ ਹੈ, ਕਿਉਂਕਿ ਦੇਖੋ ਇੱਕ ਜਿਹੜਾ ਇਹ ਵਿਸਕੀ ਕਲਚਰ ਜਿਹੜਾ ਹੈਗਾ, ਇਹ ਠੇਕੇ ਜਿਹੜੇ ਹੈਗੇ ਨੇ ਇਹ ਸਰਕਾਰ ਦੇ ਨਾਲ ਜੁੜੇ ਹੋਏ ਨੇ। ਠੇਕਿਆਂ ਦੀ ਜੋ ਵੀ ਐਨੂਅਲ ਇਨਕਮ ਹੁੰਦੀ ਹੈਗੀ ਆ ਉਹਦੇ ਵਿੱਚ ਸਾਰਾ ਟਰਨਓਵਰ ਕਰਕੇ ਵਿਕਾਸ ਦੇ ਵਿੱਚ ਵੀ ਪੈਸਾ ਲੱਗਦਾ, ਸੋਸ਼ਲ ਸਿਕਿਉਰਿਟੀ ਦੇ ਵੀ ਪੈਸਾ ਲੱਗਦਾ ਹੈਗਾ, ਹਾਂਜੀ, ਤਨਖਾਹਾਂ ਵੀ ਜਾਂਦੀਆਂ ਨੇ। ਇਸ ਕਰਕੇ ਕਿਤੇ ਨਾ ਕਿਤੇ ਆਪਾਂ ਇਹ ਸੈਕਟਰ ਨੂੰ ਨਕਾਰ ਵੀ ਨਹੀਂ ਸਕਦੇ ਹੈਗੇ। ਮਗਰ ਹਾਂ, ਤੁਹਾਡੀ ਕਹਿਣਾ ਬਿਲਕੁਲ ਸਹੀ ਹੈ, ਜੇ ਮੰਗ ਉੱਠੂਗੀ ਕੱਲ੍ਹ ਨੂੰ ਅਸੀਂ ਵੀ ਮੰਗ ਰੱਖਾਂਗੇ ਜ਼ਰੂਰ। ਜੇ ਕੱਲ੍ਹ ਨੂੰ ਮੰਗ ਉੱਠੂਗੀ ਤਾਂ ਅਸੀਂ ਬਿਆਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਤੇ ਮੈਂ ਆਪਣੇ ਮਨੋਂ ਵੀ ਚਾਹੁੰਦਾ ਹੈਗਾ ਕਿ ਵੀ ਇਹ ਚੀਜ਼ ਬਿਆਨੋਂ, ਮੈਂ ਆਪਣੇ ਸਤਿਕਾਰਯੋਗ ਜਿਹੜੇ ਮਿੱਤਰ ਪਿਆਰੇ ਹੈਗੇ ਨੇ, ਮੈਂ ਉਹਨਾਂ ਨਾਲ ਬੈਠਾ ਹੁੰਦਾ, ਮੈਂ ਇਹ ਗੱਲ ਕਹਿਣਾ ਵੀ ਉਹਨਾਂ ਵੀ ਐਡਾ ਬੜਾ ਸ਼ਹੀਦਾਂ ਦਾ ਸਾਡੇ ਸਥਾਨ ਹੈਗਾ ਤੇ ਇੱਥੇ ਬੈਨ ਹੋਣੀ ਚਾਹੀਦੀ ਹੈਗੀ ਹੈ। ਅੱਛਾ, ਇੱਕ ਜਾਂਦੇ ਇੱਕ ਲਾਸਟ ਸਵਾਲ, ਐਮਪੀ ਇਲੈਕਸ਼ਨ ਲਈ ਤੁਸੀਂ ਆਪਣੇ ਆਪ ਨੂੰ ਕੈਂਡੀਡੇਟ ਬਿਲਕੁਲ ਮੰਨ ਰਹੇ ਹੋ ਇੱਥੇ ਫਤਿਹਗੜ੍ਹ ਸਾਹਿਬ ਤੋਂ, ਇਹ ਤੁਹਾਡੀ ਸੋਚ ਆ। ਬਾਕੀ ਜਿਹੜੇ ਸੀਨੀਅਰ ਇੱਥੇ ਦੇ ਕਈ ਆਗੂ ਨੇ, ਕਈ ਮੈਂਬਰ ਨੇ, ਕਈ ਵਰਕਰ ਨੇ, ਉਹਨਾਂ ਦਾ ਤੁਹਾਡੇ ਪ੍ਰਤੀ ਰਵੱਈਆ ਉਹ ਕਿੱਦਾਂ ਦਾ? ਹੁਣ ਤੱਕ ਤੁਸੀਂ ਵਿਚਰਦੇ ਰਹੇ ਹੋ, ਉਹ ਕਿਵੇਂ ਦਾ ਰਿਹਾ? ਨਹੀਂ ਦੇਖੋ ਜੀ, ਮੈਨੂੰ ਤਾਂ ਹਰ ਲੈਵਲ 'ਤੇ ਜਿੱਥੇ ਵੀ ਮੈਂ ਗਿਆ ਹੈਗਾ, ਹਾਂਜੀ, ਲੋਕਾਂ ਨੇ ਪਲਕਾਂ 'ਤੇ ਰੱਖਿਆ, ਹੱਥਾਂ 'ਚ ਚੱਕਿਆ ਹੈਗਾ।
ਮੈਂ ਗੱਲ ਵੀ ਲੋਕਾਂ ਦੇ ਨਾਲ XYZ ਨਹੀਂ ਕਰਦਾ ਹੈਗਾ। ਪਹਿਲੀ ਗੱਲ ਤਾਂ ਮੈਂ ਮੋਬਾਈਲ ਕਲਚਰ ਦੇ ਬਾਰੇ ਬੋਲਦਾ। ਦੂਸਰਾ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੀ ਕੀਤੀ ਹੈ ਇੰਟੋਲਰੈਂਸ ਦੇ ਬਾਰੇ ਬੋਲਦਾ। ਇਹ ਜਿਹੜਾ ਮੋਬਾਈਲ ਕਲਚਰ ਹੈ, ਇੰਟੋਲਰੈਂਸ ਹੈਗੀ ਹੈ, ਇਹ ਦੋਨੋਂ ਹੀ ਆਪਣੇ ਸੋਸਾਇਟੀ ਨੂੰ ਖਰਾਬ ਕਰ ਰਹੇ ਨੇ। ਹੁਣ ਜਦ ਮੈਂ ਪਬਲਿਕ ਦੇ ਵਿੱਚ ਜਾ ਕੇ ਇਹ ਚੀਜ਼ਾਂ ਮੈਂ ਸਾਂਝੀਆਂ ਕਰਦਾ ਹੈਗਾ ਤਾਂ ਓਬਵੀਅਸਲੀ ਉਹਨਾਂ ਨੂੰ ਇਹ ਲੱਗਦਾ ਹੈਗਾ ਵੀ ਭਾਈ ਇਹਨੇ ਕੋਈ ਹਟ ਕੇ ਗੱਲ ਕੀਤੀ ਹੈ। ਅੱਜ ਸਾਡੇ ਸਮਾਜ ਨੂੰ ਜਾਗਰੂਕਤਾ ਦੀ ਲੋੜ ਹੈਗੀ ਹੈ, ਕਿਉਂਕਿ ਇੰਨਾ ਤੇਜ਼ ਸਮਾਂ ਚੱਲ ਰਿਹਾ ਹੈਗਾ। ਦਿਨ ਦਾ ਨਹੀਂ ਪਤਾ ਚੱਲਦਾ, ਮਹੀਨੇ ਦਾ ਨਹੀਂ ਪਤਾ ਚੱਲਦਾ, ਸਾਲ ਦਾ ਨਹੀਂ ਪਤਾ ਚੱਲਦਾ। ਜਦ ਆਪਾਂ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਉਮਰ ਸਾਰੀ ਬੀਤ ਜਾਂਦੀ ਹੈਗੀ ਹੈ। ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੈਂ ਤਾਂ ਇਹ ਬੇਨਤੀ ਕਰਦਾ ਹੈਗਾ ਵੀ ਮੇਰੀ ਜਿਹੜੀ ਸੋਚ ਹੈਗੀ ਹੈ ਇਹ ਹੈਗੀ ਹੈ ਸਾਫ਼ ਸੁਥਰੀ ਸੋਚ। ਪਬਲਿਕ ਨੇ ਬਹੁਤ ਲੀਡਰ ਦੇਖ ਲਏ, ਜਿਵੇਂ ਤੁਸੀਂ ਕਿਹਾ ਬਥੇਰੇ ਉਰੇ ਤੁਰੇ ਫਿਰਦੇ ਨੇ, ਸਾਰਿਆਂ ਨੂੰ ਦੇਖ ਲਿਆ। ਹੁਣ ਪਬਲਿਕ ਨੂੰ ਇਹ ਵੀ ਚਾਹੀਦਾ ਹੈਗਾ ਕਿ ਵੀ ਇੱਕ ਨਵਾਂ ਚਿਹਰਾ, ਪੁਰਾਣਾ ਨਾਮ ਅਤੇ ਮਿਹਨਤ ਕਰਨ ਵਾਲਾ ਉਹ ਅੱਗੇ ਆ ਰਿਹਾ ਹੈਗਾ ਵੀ ਇਹਨੂੰ ਸਮਝੋ। ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਛ ਨਾ ਕੁਛ ਸਾਡੇ ਵਾਸਤੇ ਕਰਕੇ ਜਾਓ। ਚਲੋ ਉਮੀਦ ਕਰਦੇ ਹਾਂ ਹੁਣ ਆਉਣ ਵਾਲਾ ਜਿਹੜਾ ਸਮੇਂ ਆ ਉਹ ਦੇਖਣਾ ਹੋਊਗਾ ਵੀ ਕੀ ਪਾਰਟੀ ਜਿਹੜਾ ਡਿਸੀਜਨ ਲੈਂਦੀ ਆ, ਜਿਹੜਾ ਟਿਕਟ ਕਿਸ ਦੇ ਹੱਥ ਦਿੰਦੀ ਆ, ਕਿਉਂਕਿ ਹਜੇ ਤੱਕ ਜਿਹੜਾ ਕੋਈ ਵੀ ਫੈਸਲਾ ਨਹੀਂ ਲਿੱਤਾ ਗਿਆ ਪਾਰਟੀ ਵੱਲੋਂ। ਥੈਂਕ ਯੂ ਵੈਰੀ ਮੱਚ ਜਿਹੜਾ ਤੁਸੀਂ ਅੱਜ ਆਪਣਾ ਟਾਈਮ ਦਿੱਤਾ ਅਤੇ ਜਿਹੜੀ ਇੱਕ ਨੌਜਵਾਨ ਸੋਚ ਹੈ ਉਹ ਸਾਡੇ ਅੱਗੇ ਲੈ ਕੇ ਆਉਂਦੀ ਹੈ, ਕਿਉਂਕਿ ਫਤਿਹਗੜ੍ਹ ਜਿਹੜੇ ਹਲਕੇ ਦੇ ਵਿੱਚ ਉਹ ਹਜੇ ਨੌਜਵਾਨਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ, ਕਿਉਂਕਿ ਜੇ ਡਿਵੈਲਪਮੈਂਟ ਚਾਹੀਦੀ ਤਾਂ ਨੌਜਵਾਨ ਅੱਗੇ ਆਉਣ। ਬਹੁਤ ਤੁਹਾਡਾ ਧੰਨਵਾਦ ਹੈ ਜੀ। ਥੈਂਕ ਯੂ ਵੈਰੀ ਮੱਚ। ਸੋ ਅੱਜ ਅਸੀਂ ਗੱਲਬਾਤ ਕੀਤੀ ਆਪਣੇ ਸ਼ੋਅ ਦੇ ਵਿੱਚ ਇੱਕ ਜਿਹੜੇ ਯੂਥ ਨੂੰ ਰਿਪਰੈਜ਼ੈਂਟ ਕਰਦੇ ਨੇ ਬਨੀ ਦੁੱਲੂ ਹੋਣਾ ਨਾਲ, ਜਿਹੜੇ ਇੱਕ ਯੰਗਸਟਰ ਨੇ, ਉਮੀਦਵਾਰ ਨੇ ਇੱਥੋਂ ਜਿਹੜੇ ਕਾਂਗਰਸ ਵੱਲੋਂ ਆਪਣੇ ਆਪ ਨੂੰ ਜਿਹੜੇ ਰੱਖਦੇ ਆ ਅੱਗੇ ਕਿ ਇਹ MP ਇਲੈਕਸ਼ਨ ਦੇ ਵਿੱਚ ਇੱਥੋਂ ਕਾਂਗਰਸ ਪਾਰਟੀ ਵੱਲੋਂ ਜਿਹੜੇ ਇੱਕ ਲੋਕ ਸਭਾ ਜਿਹੜੇ ਟਿਕਟ ਲੜਨਗੇ। ਹਜੇ ਤੱਕ ਜਿਹੜਾ ਪਾਰਟੀ ਵੱਲੋਂ ਕੋਈ ਵੀ ਅਨਾਊਂਸਮੈਂਟ ਨਹੀਂ ਹੋਈ ਹੈਗੀ, ਇਹਨਾਂ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ। ਸੋ ਆਉਣ ਵਾਲਾ ਸਮੇਂ ਜਿਹੜਾ ਦੱਸੂਗਾ ਕਿ ਪਾਰਟੀ ਕਿਸ ਨੂੰ ਜਿਹੜਾ ਆਪਣਾ ਕੈਂਡੀਡੇਟ, ਆਪਣਾ ਉਮੀਦਵਾਰ ਬਣਾ ਕੇ ਜਿਹੜਾ ਇੱਥੇ ਤਾਰਦੀ ਹਲਕੇ ਦੇ ਵਿੱਚ, ਅਤੇ ਕੌਣ ਜਿਹੜਾ ਉਮੀਦਵਾਰ ਹੁੰਦਾ, ਆਖਿਰਕਾਰ ਕੌਣ MP ਹੁੰਦਾ ਆ। ਸੋ ਉਮੀਦ ਕਰਦੇ ਆ ਜਿਹੜੀ ਅੱਜ ਦੀ ਸਾਡੀ ਇਹ ਮੁਲਾਕਾਤ ਆ ਤੁਹਾਨੂੰ ਪਸੰਦ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦੇ ਇਜਾਜ਼ਤ। ਇਸੇ ਤਰ੍ਹਾਂ ਮਿਲਾਂਗੇ ਅਗਲੇ ਹਫ਼ਤੇ ਕਿਸੇ ਹੋਰ ਸ਼ਖਸੀਅਤ ਨਾਲ। ਤਦ ਤੱਕ ਲਈ ਧੰਨਵਾਦ।